ਭਾਵੇਂ ਤੁਸੀਂ 4 ਸਾਲ ਦੇ ਹੋ, ਭਾਵੇਂ ਤੁਸੀਂ 40 ਸਾਲ ਦੇ ਹੋ, ਇਹ ਦੁੱਖ ਜਰਨਾ ਬੜਾ ਔਖਾ। ਜਿੱਦਾਂ ਕਹਿੰਦੇ ਆ ਵੀ ਪੱਲੇ ਮੇਰੇ ਕੱਖ ਨਾ ਹੁੰਦਾ ਜੇ ਸਿਰ 'ਤੇ ਮਾਂ ਦਾ ਹੱਥ ਨਾ ਹੁੰਦਾ, ਅਤੇ ਬਾਬਲ ਹੁੰਦਿਆਂ ਬੇਪਰਵਾਹੀਆਂ ਰੱਬ ਯਾਦ ਨਾ ਰਹਿੰਦਾ। ਅਸੀਂ ਵੱਖੋ ਵੱਖਰੀਆਂ ਥਾਵਾਂ 'ਤੇ 21 ਜੂਨ 2003 ਨੂੰ ਉੱਠੇ। ਜਦੋਂ ਉੱਠੇ ਉਦੋਂ ਸਾਡੇ ਕੋਲ ਸਭ ਕੁਝ ਸੀ, ਪਰ ਰਾਤ ਪੈਂਦਿਆਂ ਪੈਂਦਿਆਂ ਕੁਦਰਤ ਨੇ, ਪਰਮਾਤਮਾ ਨੇ ਸਾਨੂੰ ਇੱਕ ਥਾਂ 'ਤੇ ਲਿਆ ਕੇ ਖੜ੍ਹਾ ਕਰਤਾ ਅਤੇ ਰਾਤ ਪੈਣ ਤੱਕ ਸਾਡਾ ਸਭ ਕੁਝ ਉੱਜੜ ਗਿਆ। ਮੈਂ ਅਕਸਰ ਕਹਿੰਦਾ ਹੁੰਦਾ ਕਿ ਮਾਂ ਦੇ ਛਾਬੇ 'ਚੋਂ ਚੁੱਕ ਕੇ ਖਾਣੀ ਨਾ ਬਹੁਤ ਸੌਖੀ ਹੁੰਦੀ ਆ। ਅਸੀਂ ਮਾਂ ਦੀ ਕੁੱਟੀ ਚੂਰੀ ਸਾਹਮਣੇ ਵੀ ਨਖਰੇ ਕਰਦੇ ਮੈਂ ਨਹੀਂ ਬੇਬੇ ਖਾਣੀ, ਪਰ ਜਦੋਂ ਤੁਰ ਜਾਂਦੀ ਆ ਨਾ ਅਤੇ ਉਦੋਂ ਤੁਹਾਨੂੰ ਬਗਾਨੇ ਚੌਂਕਿਆਂ ਵੱਲ ਝਾਕਣਾ ਪੈਂਦਾ ਅਤੇ ਮਿਲਦੀ ਵੀ ਰੁੱਖੀ ਸੁੱਖੀ ਆ। ਉਹਦੇ ਲਈ ਵੀ ਕਈ ਵਾਰ ਮਿੰਨਤਾਂ ਕਰਨੀਆਂ ਪੈਂਦੀਆਂ। ਮੈਂ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਹੋਣਾ ਸੀ ਅਤੇ ਅਸੀਂ ਪਿੰਡ ਵੱਲ ਨੂੰ ਤੁਰੇ ਅਤੇ ਮੈਨੂੰ ਅਚਾਨਕ ਮਹਿਸੂਸ ਹੋਇਆ ਕਿ ਤੇਰੇ ਸਿਰ 'ਤੇ ਹੁਣ ਕੋਈ ਨਹੀਂ ਰਿਹਾ। ਸਾਡੇ ਤਿੰਨਾਂ ਦੇ ਸਿਰ 'ਤੇ ਨਹੀਂ ਸੀ ਰਿਹਾ, ਪਰ ਮੈਨੂੰ ਐਂ ਲੱਗਦਾ ਸੀ ਕਿ ਮੈਂ ਤਾਂ ਬਿਲਕੁਲ ਹੀ ਜਿੱਦਾਂ ਹੁਣ ਜਿੱਥੇ ਮੇਰਾ ਪਿਓ ਖੜ੍ਹਾ ਸੀ ਅੱਜ ਮੈਂ ਖੜ੍ਹਾ ਹਾਂ। ਉਦੋਂ ਮੇਰੀ ਸਿਸਟਰ ਅਤੇ ਮੇਰੇ ਬ੍ਰਦਰ ਦੀ ਮੇਰੇ 'ਤੇ ਜ਼ਿੰਮੇਵਾਰੀ ਆ ਗਈ ਅਤੇ ਮੈਨੂੰ ਲੱਗਾ ਕਿ ਇਹ ਮੈਨੂੰ ਕੱਟਣੀ ਪੈਣੀ ਆ, ਕਿਉਂਕਿ ਜੇ ਮੌਤ ਤੋਂ ਬਾਅਦ ਕਿਤੇ ਉਹਨਾਂ ਨਾਲ ਮੇਲੇ ਹੋਏ, ਜਦੋਂ ਮੈਂ ਇਸ ਦੁਨੀਆ 'ਚੋਂ ਤੁਰ ਗਿਆ, ਅਤੇ ਜੇ ਮੇਰੇ ਮਦਰ ਫਾਦਰ ਨਾਲ ਕਿਤੇ ਮੇਰੇ ਮੇਲੇ ਹੋਏ ਤਾਂ ਉਹਨਾਂ ਨੇ ਕਿਹਾ ਨਾ ਕਿ ਤੂੰ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਿਆ, ਉੱਦਣ ਮੇਰੇ ਤੋਂ ਅੱਖਾਂ ਨਹੀਂ ਮਲੀਆਂ ਜਾਣੀਆਂ। ਮੈਂ ਆਪਣੇ ਗੁਆਂਢੀਆਂ ਕੋਲੋਂ 100 ਰੁਪਈਆ ਵੀ ਉਧਾਰਾ ਮੰਗਿਆ ਹੋਇਆ। ਕਈ ਵਾਰ ਦਿਨ ਇੱਦਾਂ ਦੇ ਹੁੰਦੇ ਸੀ ਕਿ ਜਦੋਂ ਘਰ ਦੇ ਵਿੱਚ ਦਾਲ ਸਬਜ਼ੀ ਲੈਣ ਲਈ 10 ਰੁਪਏ ਵੀ ਮੁੱਕ ਜਾਂਦੇ ਸੀ ਬਾਈ। ਅਤੇ ਤੁਸੀਂ ਯਕੀਨ ਮੰਨਿਓ, ਅਸੀਂ ਘਰਾਂ ਦੇ ਜਿਹੜੇ ਗੱਦੇ ਆ ਨਾ ਉਹ ਚੁੱਕ ਕੇ ਵੇਖੇ ਅਤੇ ਫਟੇ ਪੁਰਾਣੇ 10 ਰੁਪਈਏ ਲੱਭ ਜਾਣ ਅਤੇ ਸਾਡੀ ਅੱਜ ਦੀ ਸਬਜ਼ੀ ਦਾ ਸਰਜੇ। ਇਹ ਗੱਲਾਂ ਸਾਡੇ ਆਪਣਿਆਂ ਨੇ ਕੀਤੀਆਂ ਕਿ ਹੁਣ ਇਹਨਾਂ ਨੇ ਉੱਜੜ ਕੇ ਪਿੰਡ ਵਾਪਸ ਜਾਣਾ। ਕਿਸੇ ਨੇ ਕਹਿਣਾ ਕਿ ਇਹ ਤਾਂ ਹੁਣ ਮਤਲਬ ਇਹਨਾਂ ਨੂੰ ਰੋਕਣ ਟੋਕਣ ਵਾਲਾ ਨਹੀਂ, ਇਹ ਬਰਬਾਦ ਹੋਣਗੇ। ਮੈਂ ਕਿਹਾ ਸੱਚ ਦੱਸਾਂ ਬਾਪੂ, ਪਾਣੀ ਹਰ ਰੋਜ਼ ਅੱਖਾਂ 'ਚ ਭਰਦਾ ਏ। ਦੁਨੀਆ ਸਾਹਮਣੇ ਬੇਸ਼ੱਕ ਰਵਾਂ ਹੱਸਦਾ, ਪਰ ਤੇਰੇ ਗੱਲ ਲੱਗ ਖੁੱਲ੍ਹ ਕੇ ਰੋਣ ਨੂੰ ਜੀ ਕਰਦਾ ਏ। ਜਦ ਬਾਪੂ ਹੁੰਦੇ ਸਿਰਾਂ 'ਤੇ ਤਾਂ ਗੱਲਾਂ ਹੋਰ ਹੁੰਦੀਆਂ। ਯਤੀਮਾਂ ਦੇ ਸਿਰ 'ਤੇ ਦੱਸ ਕਿਹੜਾ ਹੱਥ ਧਰਦਾ ਏ। ਤੂੰ ਛੱਡ ਕੇ ਕੀ ਗਿਆ ਬਾਪੂ, ਦੁਨੀਆ ਨੇ ਪਹਿਲੋਂ ਹੀ ਨਾਤਾ ਤੋੜ ਲਿਆ। ਤੈਨੂੰ ਬਗਾਨਿਆਂ ਬਾਰੇ ਕੀ ਦੱਸਾਂ, ਇੱਥੇ ਤਾਂ ਆਪਣਿਆਂ ਨੇ ਸੀ ਮੂੰਹ ਮੋੜ ਲਿਆ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ, ਜਸਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਪੋਡਕਾਸਟ ਕਾਫੀ ਸੀਰੀਅਸ ਹੋਣ ਵਾਲਾ ਆ, ਕਾਫੀ ਸੰਜੀਦਾ ਹੋਣ ਵਾਲਾ ਆ, ਕਿਉਂਕਿ ਇਹਦਾ ਜਿਹੜਾ ਟੌਪਿਕ ਹੈ ਉਹਦੇ 'ਤੇ ਡਿਸਕਸ਼ਨ ਕਰਨੀ ਕੋਈ ਸੌਖੀ ਗੱਲ ਨਹੀਂ। ਭਾਵਨਾਵਾਂ 'ਤੇ ਬੜਾ ਕੰਟਰੋਲ ਰੱਖਣਾ ਪੈਂਦਾ। ਮਾਂ ਬਾਪ ਜਿਨ੍ਹਾਂ ਦਾ ਕੋਈ ਸਬਸਟੀਟਿਊਟ ਨਹੀਂ ਜ਼ਿੰਦਗੀ ਦੇ ਵਿੱਚ, ਜਿਨ੍ਹਾਂ ਤੋਂ ਬਿਨਾਂ ਜ਼ਿੰਦਗੀ ਇਮੈਜਿਨ ਨਹੀਂ ਕੀਤੀ ਜਾ ਸਕਦੀ, ਇਹ ਉਹ ਜ਼ਿੰਦਗੀ ਦਾ ਸਰਮਾਇਆ ਨੇ ਜਦੋਂ ਤੁਹਾਨੂੰ ਛੱਡ ਕੇ ਜਾਂਦੇ ਨੇ। ਭਾਵੇਂ ਤੁਸੀਂ 4 ਸਾਲ ਦੇ ਹੋ, ਭਾਵੇਂ ਤੁਸੀਂ 40 ਸਾਲ ਦੇ ਹੋ, ਇਹ ਦੁੱਖ ਜਰਨਾ ਬੜਾ ਔਖਾ। ਜਿੱਦਾਂ ਕਹਿੰਦੇ ਆ ਵੀ ਪੱਲੇ ਮੇਰੇ ਕੱਖ ਨਾ ਹੁੰਦਾ ਜੇ ਸਿਰ 'ਤੇ ਮਾਂ ਦਾ ਹੱਥ ਨਾ ਹੁੰਦਾ, ਅਤੇ ਬਾਬਲ ਹੁੰਦਿਆਂ ਬੇਪਰਵਾਹੀਆਂ ਰੱਬ ਯਾਦ ਨਾ ਰਹਿੰਦਾ। ਕਈ ਵਾਰੀ ਤੁਹਾਨੂੰ ਕਈ ਇਨਸਾਨ ਇੱਦਾਂ ਦੇ ਮਿਲ ਜਾਂਦੇ ਨੇ ਜਿਹੜੇ ਜ਼ਿੰਦਗੀ ਵਿੱਚ ਇੰਨਾ ਸੰਤਾਪ ਹਟਾ ਲੈਂਦੇ ਨੇ, ਜਿਨ੍ਹਾਂ ਵੱਲ ਦੇਖ ਕੇ ਤੁਹਾਨੂੰ ਇੰਝ ਲੱਗਦਾ ਹੈ ਕਿ ਸਾਡੀ ਪ੍ਰੋਬਲਮ ਤਾਂ ਕੁਛ ਵੀ ਨਹੀਂ ਇਹਨਾਂ ਸਾਹਮਣੇ। ਮੈਂ ਤੁਹਾਡੀ ਇੰਟਰੋਡਕਸ਼ਨ ਕਰਾਵਾਂਗਾ ਆਪਣੇ ਛੋਟੇ ਵੀਰ ਗੁਰਦੇਵ ਸਿੱਧੂ ਦੇ ਨਾਲ। ਬਾਈ ਚਾਂਸ ਮੈਨੂੰ ਇਹਨਾਂ ਦੀ ਸਟੋਰੀ ਬਾਰੇ ਪਤਾ ਲੱਗਿਆ ਅਤੇ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਇਹ ਚੀਜ਼ ਜ਼ਰੂਰ ਆਪਾਂ ਕੈਮਰੇ ਦੇ ਉੱਤੇ ਦੱਸੀਏ। ਮੈਨੂੰ ਬੜੀ ਪਾਵਰ ਮਿਲੀ, ਮੈਨੂੰ ਬੜਾ ਹੌਸਲਾ ਮਿਲਿਆ ਕਿ ਇਹ ਇਨਸਾਨ ਐਡੇ ਵੱਡੇ ਖੂਹ ਦੇ ਵਿੱਚੋਂ ਨਿਕਲ ਕੇ ਆਇਆ। ਆਰਥਿਕ, ਸਮਾਜਿਕ ਅਤੇ ਸਰੀਰਕ ਲੋਸ ਮਾਂ ਬਾਪ ਦੇ ਜਾਣ ਤੋਂ ਬਾਅਦ ਕਿੱਦਾਂ ਹੰਢਾਇਆ ਜਾਂਦਾ, ਕਿੱਦਾਂ ਲੋਕ ਤੁਹਾਨੂੰ ਛੱਡ ਕੇ ਪੱਲਾ ਵੱਟ ਲੈਂਦੇ ਨੇ, ਕਿੱਦਾਂ ਪੈਸੇ ਦੇ ਮੁਹਤਾਜ ਹੋ ਜਾਂਦੇ ਆ, ਕਿੱਦਾਂ ਦਿਮਾਗ ਦੇ ਉੱਤੇ ਪ੍ਰੈਸ਼ਰ ਪੈਂਦਾ ਹੈ, ਕਿਵੇਂ ਇਹ ਸਾਡਾ ਵੀਰ ਉਸ ਟੇਢੇ ਮੇਢੇ ਰਾਹਾਂ 'ਚੋਂ ਨਿਕਲਿਆ ਅਤੇ ਕਿੱਦਾਂ ਅੱਜ ਚਮਕਦੇ ਸੂਰਜ ਵਾਂਗੂ ਸਾਡੇ ਸਾਹਮਣੇ ਬੈਠਾ। ਇਹਦੇ ਪਿੱਛੇ ਦੀ ਕਹਾਣੀ ਆਓ ਜਾਣੀਏ। ਸਵਾਗਤ ਹੈ ਤੁਹਾਡਾ ਵੀਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੱਸੀ ਬਾਈ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਅੱਜ ਇਸ ਪ੍ਰੋਗਰਾਮ 'ਚ ਆਪਣੀ ਕਹਾਣੀ ਰੱਖਣ ਦਾ ਤੁਸੀਂ ਮੌਕਾ ਦਿੱਤਾ ਆ, ਪਰ ਮੈਂ ਦੋਸਤਾਂ ਨੂੰ ਪਹਿਲਾਂ ਹੀ ਕਹਿਦਾ ਮਾफ़ੀ ਮੰਗ ਲਾਂ ਕਿ ਸ਼ਾਇਦ ਹੋ ਸਕਦਾ ਆ ਕਿ ਇਹ ਪ੍ਰੋਗਰਾਮ ਥੋੜ੍ਹਾ ਜਿਹਾ ਲੰਬਾ ਹੋ ਜੇ
ਅਤੇ ਕਿਉਂਕਿ ਜੋ ਕੁਛ ਮੈਂ ਜਾਂ ਮੇਰੇ ਪਰਿਵਾਰ ਨੇ ਪਿਛਲੇ 21-22 ਸਾਲ 'ਚ ਹੰਢਾਇਆ ਆ, ਮੈਂ ਹੋ ਸਕਦਾ ਕਿ ਉਹ ਬਿਆਨ ਕਰਨ 'ਚ ਓਨਾ ਇਨਸਾਫ ਨਾ ਕਰ ਸਕਾਂ, ਕਿਉਂਕਿ ਉਹ ਜਿਹੜੀ ਪੀੜ ਆ ਜਿਹੜੀ ਅਸੀਂ ਆਪਣੇ ਪਿੰਡੇ 'ਤੇ ਹੰਢਾਈ ਆ, ਉਹਨੂੰ ਬਿਆਨ ਕਰਨਾ ਮੈਨੂੰ ਨਹੀਂ ਲੱਗਦਾ ਕਿ ਉਹਦੇ ਲਈ ਕੋਈ ਲਫ਼ਜ਼ ਬਣੇ ਆ ਕਿ ਉਹ ਉਸ ਪੀੜ ਨੂੰ ਦਰਸਾ ਸਕਣ। ਪਰ ਮੈਂ ਨਾ ਕਿਤੇ ਜੱਸੀ ਬਾਈ ਪੜ੍ਹਿਆ ਸੀਗਾ, ਕਹਿੰਦੇ ਕਿ ਜ਼ਿੰਦਗੀ ਮੌਤ ਨਾਲੋਂ, ਜ਼ਿੰਦਗੀ ਚਾਹੇ ਜਿੰਨੀ ਮਰਜ਼ੀ ਬੁਰੀ ਹੋਵੇ ਪਰ ਮੌਤ ਨਾਲੋਂ ਚੰਗੀ ਹੁੰਦੀ ਆ। ਪਰ ਮੈਨੂੰ ਲੱਗਦਾ ਕਿ ਕਈ ਵਾਰ ਜ਼ਿੰਦਗੀ ਤੁਹਾਨੂੰ ਐਸੇ ਰਾਹਾਂ 'ਤੇ ਖੜ੍ਹਾ ਕਰ ਦਿੰਦੀ ਹੈ, ਐਸੇ ਮੋੜ 'ਤੇ ਲਿਆ ਕੇ ਖੜ੍ਹਾ ਕਰ ਦਿੰਦੀ ਆ ਜਿੱਥੇ ਮੌਤ ਸੁਖਾਲੀ ਲੱਗਣ ਲੱਗ ਪੈਂਦੀ ਆ। ਕਈ ਵਾਰ ਤੁਸੀਂ ਅਸਮਾਨ 'ਚ ਉਡਾਰੀਆਂ ਲਾਉਂਦੇ ਲਾਉਂਦੇ ਅਚਾਨਕ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਜਿੱਦਾਂ ਕਿਸੇ ਨੇ ਫੜ ਕੇ ਪਰ ਕੁਤਰਤੇ ਅਤੇ ਤੁਸੀਂ ਮੂਧੜੇ ਮੂੰਹ ਜ਼ਮੀਨ 'ਤੇ ਡਿੱਗੇ। ਇਹ ਸਾਰਾ ਕੁਝ ਅਸੀਂ ਮਹਿਸੂਸ ਕੀਤਾ ਆ। 21 ਜੂਨ 2003 ਨੂੰ ਜਦੋਂ ਅਸੀਂ ਉੱਠੇ, ਮੈਂ ਕੰਪਿਊਟਰ ਇੰਜੀਨੀਅਰਿੰਗ ਕਰਦਾ ਸੀ, ਮੈਂ 20 ਸਾਲ ਦਾ ਸੀਗਾ। ਮੇਰੀ ਸਿਸਟਰ ਚੰਡੀਗੜ੍ਹ ਪੜ੍ਹਦੀ ਸੀ, ਉਹ 18 ਸਾਲ ਦੀ। ਮੇਰਾ ਬ੍ਰਦਰ 16 ਸਾਲ ਦਾ, ਉਹ ਅੰਮ੍ਰਿਤਸਰ ਹੀ ਸਾਡੇ ਮੰਮੀ ਡੈਡੀ ਹੁਣਾਂ ਕੋਲ ਹੀ ਸੀਗਾ, ਕਿਉਂਕਿ ਉਹ ਉਸ ਵਕਤ 10ਵੀਂ 'ਚ ਹੀ ਸੀਗਾ। ਅਸੀਂ ਵੱਖੋ ਵੱਖਰੀਆਂ ਥਾਵਾਂ 'ਤੇ 21 ਜੂਨ 2003 ਨੂੰ ਉੱਠੇ। ਜਦੋਂ ਉੱਠੇ ਉਦੋਂ ਸਾਡੇ ਕੋਲ ਸਭ ਕੁਝ ਸੀ, ਪਰ ਰਾਤ ਪੈਂਦਿਆਂ ਪੈਂਦਿਆਂ ਕੁਦਰਤ ਨੇ, ਪਰਮਾਤਮਾ ਨੇ ਸਾਨੂੰ ਇੱਕ ਥਾਂ 'ਤੇ ਲਿਆ ਕੇ ਖੜ੍ਹਾ ਕਰਤਾ ਅਤੇ ਰਾਤ ਪੈਣ ਤੱਕ ਸਾਡਾ ਸਭ ਕੁਝ ਉੱਜੜ ਗਿਆ। ਉਸ ਇੱਕ ਦਿਨ ਨੇ ਸਾਡੀ ਜ਼ਿੰਦਗੀ ਜਿਹੜੀ ਆ ਉਹ ਹਮੇਸ਼ਾ ਲਈ ਬਦਲਤੀ, ਅਤੇ ਐਸੀ ਜ਼ਿੰਦਗੀ ਨੇ ਲੋਟ ਨਹੀਂ ਖਾਧੀ ਕਿ ਦੁਬਾਰਾ ਜਿਹੜਾ ਪੈਰਾਂ ਸਿਰ ਆਉਂਦਿਆਂ 15-20 ਸਾਲ ਲੰਘ ਗਏ ਅਤੇ ਅਜੇ ਵੀ ਜੋ ਬੇਪਰਵਾਹੀ, ਜੋ ਜ਼ਿੰਦਗੀ ਦੇ ਵਿੱਚ ਸਕੂਨ, ਜੋ ਖੁਸ਼ੀ ਉਹ ਅੱਜ ਤੋਂ 20 ਸਾਲ ਪਹਿਲਾਂ ਸੀ, ਅੱਜ ਵੀ ਉਹ ਖੁਸ਼ੀ ਜ਼ਿੰਦਗੀ ਦੇ ਵਿੱਚ ਹੈ। ਗੁਰਦੇਵ ਵੀਰੇ, ਮੈਂ ਤੁਹਾਡੀ ਗੱਲ ਤੋਂ ਮੈਂ ਤੁਹਾਨੂੰ ਦੱਸਦਾ ਵੀ ਕਹਿੰਦੇ ਜਦੋਂ ਮਾਂ ਘਰ 'ਚ ਨਾ ਹੋਵੇ ਨਾ, ਹਾਂਜੀ, ਅਤੇ ਗੁਆਚਿਆ ਸਮਾਨ ਹੀ ਨਹੀਂ ਲੱਭਦਾ, ਸਕੂਨ ਕਿੱਥੋਂ ਲੱਭਣਾ। ਬਿਲਕੁਲ। ਸਾਡੇ ਲਈ, ਦੁਨੀਆ ਲਈ ਉਹ ਸਿਰਫ ਇੱਕ ਇਨਸਾਨ ਹੈ ਜੀ, ਤੁਹਾਡੇ ਲਈ ਉਹ ਇਨਸਾਨ ਇੱਕ ਦੁਨੀਆ ਹੈ। ਬਿਲਕੁਲ। ਅਤੇ ਭਰ ਜਵਾਨੀ ਅੱਲੜ ਉਮਰੇ ਜਦੋਂ ਐਡਾ ਵੱਡਾ ਪਹਾੜ ਦੁੱਖਾਂ ਦੇ ਸਿਰ 'ਤੇ ਟੁੱਟਦਾ ਹੈ, ਤਾਂ ਤੁਸੀਂ ਦਰਸ਼ਕਾਂ ਨਾਲ ਇਹ ਚੀਜ਼ ਸਾਂਝੀ ਕਰੋ ਵੀ ਕਿੱਦਾਂ ਤੁਸੀਂ ਉਸ ਚੀਜ਼ ਤੋਂ ਉੱਭਰ ਕੇ ਆਏ, ਕਿਉਂਕਿ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਹੈ। ਐਜ਼ ਬੀਇੰਗ ਅ ਕਾਊਂਸਲਰ, ਛੋਟੀ ਛੋਟੀ ਚੀਜ਼ਾਂ 'ਤੇ ਮੈਂ ਲੋਕੀ ਦੇਖਿਆ ਵੀ ਇਹਦੀ ਜੋਬ ਛੁੱਟ ਗਈ, ਇਹ ਡਿਪਰੈਸ਼ਨ 'ਚ ਚੱਲ ਗਿਆ। ਮਤਲਬ ਤੁਹਾਡੀ ਪ੍ਰੋਬਲਮ ਦੇ ਸਾਹਮਣੇ ਉਹ ਪ੍ਰੋਬਲਮ ਆਟੇ 'ਚ ਲੂਣ ਦੇ ਬਰਾਬਰ ਹੈ। ਤੁਸੀਂ ਕਿੱਦਾਂ ਇਹ ਤੋਂ ਉੱਭਰ ਕੇ ਆਏ? ਜੱਸੀ ਬਈ, ਮੈਂ ਤੁਹਾਨੂੰ ਮਤਲਬ ਕੈਮਰਾ ਆ ਨਾ, ਜਿਹੜਾ ਕੈਮਰਾ ਸਭ ਕੁਝ ਫੜ ਲੈਂਦਾ, ਇਹਦੇ ਸਾਹਮਣੇ ਝੂਠ ਨਹੀਂ ਬੋਲਿਆ ਜਾਂਦਾ। ਮੈਂ ਜੋ ਕੁਛ ਮੇਰੀ ਜ਼ਿੰਦਗੀ 'ਚ ਹੋਇਆ, ਮੈਂ ਕੋਸ਼ਿਸ਼ ਕਰੂੰਗਾ ਕਿ ਕੱਲੀ ਕੱਲੀ ਚੀਜ਼ ਜਿਹੜੀ ਆ ਨਾ ਆਪਣੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੱਚ ਕਵਾਂ। ਅਤੇ ਮੈਂ ਨਹੀਂ ਮੰਨਦਾ ਕਿ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਖੂਹ 'ਚੋਂ ਨਿਕਲ ਕੇ ਆਇਆ, ਉਹ ਜੇਰਾ ਤੁਹਾਡੇ 'ਚ ਪਹਿਲੇ ਦਿਨ ਤੋਂ ਆ ਜਾਂਦਾ। ਜਦੋਂ ਸਾਡੇ ਨਾਲ ਆਹ ਕੁਛ ਵਾਪਰਿਆ ਤਾਂ ਮੈਂ ਵੀ ਅਸੀਂ ਬਿਲਕੁਲ ਹੀ ਟੁੱਟ ਗਏ, ਕਿਉਂਕਿ 21 ਜੂਨ 2003 ਨੂੰ, ਜਿੱਦਾਂ ਮੈਂ ਕਿਹਾ ਕਿ ਮੈਂ 20 ਸਾਲ ਦਾ ਸੀਗਾ, ਮੇਰੀ ਸਿਸਟਰ 18 ਅਤੇ ਛੋਟਾ ਬ੍ਰਦਰ 16 ਸਾਲਾਂ ਦਾ। ਉਸ ਦਿਨ ਮੇਰੇ ਪੇਰੈਂਟਸ ਮੇਰੇ ਵੱਲ ਆ ਰਹੇ ਅਤੇ ਰਾਹ 'ਚ ਐਕਸੀਡੈਂਟ ਹੋ ਜਾਂਦਾ ਹੈ। ਮੇਰਾ ਕੰਪਿਊਟਰ ਇੰਜੀਨੀਅਰਿੰਗ ਦਾ ਫਸਟ ਈਅਰ ਦਾ ਲਾਸਟ ਐਗਜ਼ਾਮ ਸੀ। ਉਸ ਦਿਨ ਰਾਹ 'ਚ ਐਕਸੀਡੈਂਟ ਹੋ ਜਾਂਦਾ, ਦੋਨੋਂ ਇਸ ਦੁਨੀਆ ਤੋਂ ਕੂਚ ਕਰ ਜਾਂਦੇ ਆ। ਅਤੇ ਜਿੱਦਾਂ ਤੁਸੀਂ ਕਿਹਾ ਕਿ ਬਾਪੂ ਬੇਪਰਵਾਹੀਆਂ ਹੁੰਦੇ ਆ, ਅਤੇ ਮਾਂ ਦੀ ਮਮਤਾ ਦਾ ਤਾਂ ਕੋਈ ਤੋੜ ਹੀ ਨਹੀਂ। ਉਹ ਰੱਬ ਵੀ ਉਹਦੀ ਮਮਤਾ ਅੱਗੇ ਬੌਣਾ ਹੋ ਜਾਂਦਾ। ਮੈਂ ਅਕਸਰ ਕਹਿੰਦਾ ਹੁੰਦਾ ਕਿ ਮਾਂ ਦੇ ਛਾਬੇ 'ਚੋਂ ਚੁੱਕ ਕੇ ਖਾਣੀ ਨਾ ਬਹੁਤ ਸੌਖੀ ਹੁੰਦੀ ਆ। ਅਸੀਂ ਮਾਂ ਦੀ ਕੁੱਟੀ ਚੂਰੀ ਸਾਹਮਣੇ ਵੀ ਨਖਰੇ ਕਰਦੇ ਮੈਂ ਨਹੀਂ ਬੇਬੇ ਖਾਣੀ, ਪਰ ਜਦੋਂ ਤੁਰ ਜਾਂਦੀ ਆ ਨਾ, ਅਤੇ ਉਦੋਂ ਤੁਹਾਨੂੰ ਬਗਾਨੇ ਚੌਂਕਿਆਂ ਵੱਲ ਝਾਕਣਾ ਪੈਂਦਾ, ਅਤੇ ਮਿਲਦੀ ਵੀ ਰੁੱਖੀ ਸੁੱਖੀ ਆ। ਉਹਦੇ ਲਈ ਵੀ ਕਈ ਵਾਰ ਮਿੰਨਤਾਂ ਕਰਨੀਆਂ ਪੈਂਦੀਆਂ। ਅਤੇ ਜਿਹੜਾ ਬਾਪੂ ਹੁੰਦਾ, ਬਾਪੂ ਦੀਆਂ ਤਾਂ ਮੈਨੂੰ ਲੱਗਦਾ ਕਿ ਉਹਦੇ ਸਾਹਮਣੇ ਜਿਹੜੀ ਖੁਦਾ ਦੀ ਖੁਦਾਈ ਆ ਉਹ ਵੀ ਬਹੁਤ ਛੋਟੀ ਪੈ ਜਾਂਦੀ ਆ, ਕਿਉਂਕਿ ਜੋ ਬੇਪਰਵਾਹੀ, ਜੋ ਤੁਹਾਡੀ ਜ਼ਿੰਦਗੀ ਇੱਕ ਬਾਪ ਦੇ ਤੁਹਾਡੇ ਸਿਰ 'ਤੇ ਹੋਇਆ ਹੁੰਦੀ ਆ ਨਾ, ਉਹ ਤੁਹਾਨੂੰ ਉਹਦੇ ਤੁਰਨ ਤੋਂ ਬਾਅਦ ਨਹੀਂ ਮਿਲਦੀ। ਮੈਂ ਤਾਂ ਸਭ ਕੁਛ ਹਾਸਲ ਚਲੋ ਪਰਮਾਤਮਾ ਨੇ ਦੇ ਦਿੱਤਾ, ਫਿਰ ਇਹਨਾਂ ਦੇਸ਼ਾਂ 'ਚ ਬੈਠੇ ਹਾਂ, ਪਰ ਉਹ ਜਿਹੜੀ ਖੁਸ਼ੀ ਆ, ਉਹ ਬੇਪਰਵਾਹੀ ਅੱਜ ਵੀ ਨਹੀਂ ਮਿਲੀ। ਮੈਂ ਤੁਹਾਨੂੰ ਦੱਸਾਂ ਕਿ ਜਦੋਂ ਇਹ ਚੀਜ਼ ਹੋਈ ਆ ਨਾ, ਅਤੇ ਉਦੋਂ ਮੇਰੀ ਸਿਸਟਰ ਅਤੇ ਮੇਰੇ ਬ੍ਰਦਰ ਦੀ ਮੇਰੇ 'ਤੇ ਜ਼ਿੰਮੇਵਾਰੀ ਆ ਗਈ। ਅਗਲੇ ਦਿਨ ਅਸੀਂ ਜਦੋਂ
ਮੈਂ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਹੋਣਾ ਸੀ ਅਤੇ ਅਸੀਂ ਪਿੰਡ ਵੱਲ ਨੂੰ ਤੁਰੇ ਤਾਂ ਮੈਨੂੰ ਅਚਾਨਕ ਮਹਿਸੂਸ ਹੋਇਆ ਕਿ ਤੇਰੇ ਸਿਰ 'ਤੇ ਹੁਣ ਕੋਈ ਨਹੀਂ ਰਿਹਾ। ਸਾਡੇ ਤਿੰਨਾਂ ਦੇ ਸਿਰ 'ਤੇ ਨਹੀਂ ਸੀ ਰਿਹਾ, ਪਰ ਮੈਨੂੰ ਐਂ ਲੱਗਦਾ ਸੀ ਕਿ ਮੈਂ ਤਾਂ ਬਿਲਕੁਲ ਹੀ ਜਿੱਦਾਂ ਹੁਣ ਜਿੱਥੇ ਮੇਰਾ ਪਿਓ ਖੜਾ ਸੀ ਅੱਜ ਮੈਂ ਖੜਾ ਹਾਂ। ਇੱਕ ਦਿਨ 'ਚ ਹੀ ਉਹ ਚੀਜ਼ ਚੇਂਜ ਹੋ ਗਈ ਕਿ ਮੇਰੇ 'ਤੇ ਜ਼ਿੰਮੇਵਾਰੀ ਆ ਗਈ, ਆਪਣੇ ਭੈਣ ਦੀ ਵੀ ਆਪਣੇ ਭਰਾ ਦੀ ਵੀ। ਅਤੇ ਮੈਂ ਹੱਸ ਕੇ ਕੱਟਾਂ ਜਾਂ ਮੈਂ ਰੋ ਕੇ ਕੱਟਾਂ, ਕਿਉਂਕਿ ਮੈਨੂੰ ਮੇਰੇ ਪਿਓ ਦੇ ਕੱਦ ਦਾ ਪਤਾ ਸੀ। ਮੈਨੂੰ ਮੇਰੇ ਜਿਹੜੇ ਫਾਦਰ ਸਾਹਿਬ ਆ ਨਾ, ਉਹਨਾਂ ਦਾ ਇੰਨਾ ਕੁ ਔਰਾ ਜਿਹੜਾ ਆ ਇੰਨਾ ਕੁ ਵਿਸ਼ਾਲ ਸੀ। ਹਰੇਕ ਬੱਚੇ ਨੂੰ ਆਪਣੇ ਬਾਪ ਬਾਰੇ ਐਂ ਹੀ ਲੱਗਦਾ ਹੁੰਦਾ ਕਿ ਉਹਨਾਂ ਦੀ ਸ਼ਖਸੀਅਤ ਬਹੁਤ ਵੱਡੀ ਆ। ਪਰ ਮੇਰੇ ਫਾਦਰ ਸਾਹਿਬ ਨੂੰ ਜਿਹੜੇ ਮਿਲੇ ਆ, ਜਿੰਨੇ ਕੁ ਮਿਲੇ, ਚਾਹੇ ਇੱਕ ਵਾਰ ਮਿਲਿਆ, ਉਹ ਹਰੇਕ ਬੰਦਾ ਇਹ ਕਹਿੰਦਾ ਸੀਗਾ ਕਿ ਇਹਨਾਂ ਵਰਗਾ ਇਨਸਾਨ ਦੇਖਿਆ ਨਹੀਂ। ਉਹਨਾਂ ਦੇ ਔਰੇ ਨੂੰ ਮੇਨਟੇਨ ਕਰਨਾ ਮੇਰੇ ਲਈ ਐਡੀ ਵੱਡੀ ਜ਼ਿੰਮੇਵਾਰੀ ਸੀ। ਇਸ ਕਰਕੇ ਜਿਹੜਾ ਹਾਰਨਾ, ਥੱਕਣਾ, ਟੁੱਟਣਾ ਆਪਸ਼ਨ ਹੀ ਨਹੀਂ ਸੀ। ਮੈਂ ਜੇ ਇਕੱਲਾ ਹੁੰਦਾ ਸ਼ਾਇਦ ਮੈਂ ਨਸ਼ੇ 'ਚ ਪੈ ਜਾਂਦਾ, ਸ਼ਾਇਦ ਮੈਂ ਟੁੱਟ ਜਾਂਦਾ, ਸ਼ਾਇਦ ਮੈਂ ਮਰ ਮੁੱਕ ਜਾਂਦਾ। ਜਿੱਦਾਂ ਮੈਂ ਕਿਹਾ ਕਿ ਜ਼ਿੰਦਗੀ ਨਾਲੋਂ ਮੌਤ ਸੁਖਾਲੀ ਲੱਗਣ ਲੱਗ ਪੈਂਦੀ ਹੈ। ਪਰ ਉਦੋਂ ਮੇਰੀ ਸਿਸਟਰ ਅਤੇ ਮੇਰੇ ਬ੍ਰਦਰ ਦੀ ਮੇਰੇ 'ਤੇ ਜ਼ਿੰਮੇਵਾਰੀ ਆ ਗਈ ਅਤੇ ਮੈਨੂੰ ਲੱਗਾ ਕਿ ਇਹ ਮੈਨੂੰ ਕੱਟਣੀ ਪੈਣੀ ਆ, ਕਿਉਂਕਿ ਜੇ ਮੌਤ ਤੋਂ ਬਾਅਦ ਕਿਤੇ ਉਹਨਾਂ ਨਾਲ ਮੇਲੇ ਹੋਏ, ਜਦੋਂ ਮੈਂ ਇਸ ਦੁਨੀਆ 'ਚੋਂ ਤੁਰ ਗਿਆ, ਅਤੇ ਜੇ ਮੇਰੇ ਮਦਰ ਫਾਦਰ ਨਾਲ ਕਿਤੇ ਮੇਰੇ ਮੇਲੇ ਹੋਏ ਅਤੇ ਉਹਨਾਂ ਨੇ ਕਿਹਾ ਨਾ ਕਿ ਤੂੰ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਿਆ, ਉੱਦਣ ਮੇਰੇ ਤੋਂ ਅੱਖਾਂ ਨਹੀਂ ਮਲੀਆਂ ਜਾਣੀਆਂ। ਸਹੀ ਗੱਲ। ਮੈਂ ਸਿਰਫ ਉਸ ਜਵਾਬ ਲਈ ਉਹ ਕੋਸ਼ਿਸ਼ ਕੀਤੀ ਕਿ ਮੈਨੂੰ ਕੁਛ ਨਾ ਕੁਛ ਕਰਨਾ ਪੈਣਾ ਆ, ਕਿਉਂਕਿ ਇਹ ਤਾਂ ਪਰਮਾਤਮਾ ਨੇ ਭਾਰ ਪਾ ਤਾ, ਇਹਨੂੰ ਕੱਟਣਾ ਹੀ ਪੈਣਾ ਆ। ਉਸ ਦਿਨ ਮੈਂ ਇੱਕ ਫੈਸਲਾ ਲਿਆ ਸੀ ਜਿਹੜਾ ਸਭ ਤੋਂ ਅੱਜ ਵੀ ਮੇਰੇ ਨਾਲ ਆ, ਕਿ ਮੈਂ ਜ਼ਿੰਦਗੀ ਦੇ ਵਿੱਚ ਨਸ਼ਾ ਜਿਹੜਾ ਆਪਣੀ ਜ਼ਿੰਦਗੀ ਤੋਂ ਬਿਲਕੁਲ ਦੂਰ ਕਰ ਦੇਣਾ। ਮੈਂ ਉਦੋਂ ਵੀ ਨਹੀਂ ਸੀ ਕਰਦਾ, ਖੈਰ 20 ਸਾਲਾਂ ਦਾ ਸੀ। ਪਰ ਉਹ ਹੁੰਦਾ ਕਿ ਜਦੋਂ ਤੁਹਾਡੀ ਉਮਰ ਜਾਂ ਜਵਾਨੀ ਦੇ ਪੜਾਅ 'ਤੇ ਆਉਂਦੀ ਹੈ ਤਾਂ ਤੁਹਾਨੂੰ ਨਸ਼ਾ ਕਿਤੇ ਨਾ ਕਿਤੇ ਆ ਦਾਰੂ ਜਾਂ ਮਹਿਫਲਾਂ ਦੇ ਵਿੱਚ ਤੁਸੀਂ ਪੀਣ ਲੱਗ ਪੈਂਦੇ ਹੋ। ਮੈਂ ਉਸ ਦਿਨ ਇਸ ਚੀਜ਼ 'ਤੇ ਪੱਕਾ ਕਾਂਟਾ ਮਾਰਦਾ ਕਿ ਹੋਰ ਜੋ ਮਰਜ਼ੀ ਹੋ ਜਾਵੇ, ਨਸ਼ਾ ਮੈਂ ਬਿਲਕੁਲ ਨਹੀਂ ਕਰਨਾ, ਕਿਉਂਕਿ ਜੇ ਮੈਂ ਜ਼ਿੰਦਗੀ ਦੇ ਵਿੱਚ ਕਿਤੇ ਡੋਲ ਗਿਆ ਤਾਂ ਮੈਂ ਤਾਂ ਸ਼ਾਇਦ ਘੱਟ ਡੋਲੂੰਗਾ। ਮੇਰੇ ਛੋਟੇ ਭੈਣ ਭਰਾ ਜਿਹੜੀ ਆਪਣੀ ਜ਼ਿੰਮੇਵਾਰੀ ਚੁੱਕਣ ਦੇ ਅਜੇ ਕਾਬਲ ਨਹੀਂ, ਅਜੇ ਛੋਟੇ ਆ, ਉਹ ਬਿਲਕੁਲ ਹੀ ਰੋਲ ਜਾਣਗੇ। ਕਾਫੀ ਲੋਕ ਇਸ ਚੀਜ਼ ਦਾ ਰੀਜ਼ਨ ਦੇ ਦਿੰਦੇ ਵੀ ਸਾਨੂੰ ਟੈਨਸ਼ਨ ਆਈ ਤਾਂ ਪੀਂਦੇ ਆ, ਜਾਂ ਸਾਨੂੰ ਪ੍ਰੋਬਲਮ ਆ, ਉਹ ਤੋਂ ਰਿਲੀਫ ਲੈਣ ਲਈ। ਪਰ ਤੁਸੀਂ ਇੱਕ ਡਿਫਰੈਂਟ ਡਿਸੀਜ਼ਨ ਲਿਆ ਉੱਥੇ, ਜਿਹਨੇ ਤੁਹਾਨੂੰ ਅੱਜ ਇਸ ਮੁਕਾਮ 'ਤੇ ਲੈ ਕੇ ਖੜਾ ਕੀਤਾ। ਦੇਖੋ ਬਾਈ, ਪਤਾ ਗੱਲ ਕੀ ਹੁੰਦੀ ਆ, ਉਹ ਤਾਂ ਸਾਡਾ ਜ਼ਿੰਦਗੀ ਨੂੰ ਨਜ਼ਰੀਆ ਆ ਦੇਖਣ ਦਾ। ਮੈਨੂੰ ਉਸ ਤੋਂ ਬਾਅਦ ਵਾਲੀ ਚੀਜ਼ ਦਿਸਦੀ ਸੀ। ਮੈਨੂੰ ਦਿਸਦੀ ਸੀ ਕਿ ਜੇ ਮੈਂ ਨਸ਼ਾ ਕਰਨ ਲੱਗ ਪਿਆ, ਉਸ ਤੋਂ ਬਾਅਦ ਕੀ। ਮੈਂ ਤਾਂ ਨਸ਼ੇ ਨਾਲ, ਮੈਂ ਤਾਂ ਆਪਣਾ ਜੇ ਕਹਿੰਦੇ ਆ ਕਿ ਦੁੱਖ ਦੂਰ ਕਰਨ ਲਈ ਪੀਂਦਾ, ਮੇਰਾ ਤਾਂ ਦੁੱਖ ਉਸ ਰਾਤ ਲਈ ਦੂਰ ਹੋ ਜਾਊਗਾ। ਜਾਂ ਜਿਹੜੇ ਜੇ ਮੈਂ 24 ਘੰਟੇ ਵੀ ਨਸ਼ੇ 'ਚ ਰਹੂੰਗਾ, ਮੇਰਾ ਦੁੱਖ ਦੂਰ ਹੋ ਜਾਊਗਾ। ਦੂਰ ਮੈਨੂੰ ਲੱਗੂਗਾ ਕਿ ਦੂਰ ਹੋ ਗਿਆ, ਜਾਂ ਮੇਰਾ ਦਿਮਾਗ ਸੁਣੋ, ਮੇਰੇ ਭੈਣ ਭਰਾ ਨੂੰ ਕੌਣ ਸੰਭੂਗਾ। ਇਸ ਕਰਕੇ, ਕਿਉਂਕਿ ਇਹ ਨਾ ਇਹ ਲੈਸਨ ਹੈ ਬਹੁਤ ਵਧੀਆ। ਇਹ ਮਤਲਬ ਉਸ ਵੇਲੇ ਮੈਂ ਜੇ ਤੁਹਾਨੂੰ ਗੱਲ ਕਰਾਂ, ਉਹ ਜਿਹੜੇ ਪਹਿਲੇ ਵੀ, ਜਿੱਦਾਂ ਤੁਸੀਂ ਕਿਹਾ ਕਿ ਸੋਸ਼ਲੀ, ਫਿਜ਼ੀਕਲੀ ਅਤੇ ਇਕਨੋਮਿਕਲੀ ਹਰ ਪਾਸਿਓਂ ਧੱਕਾ ਵੱਜਦਾ ਆ। ਉਹ 2003 ਦੇ ਵਿੱਚ ਜੂਨ 'ਚ ਗਏ ਆ। ਮੈਨੂੰ ਜੋਬ 2004 ਫਰਵਰੀ 'ਚ ਮਿਲੀ ਆ, ਪਰ ਸਰਕਾਰੀ ਜੋਬ ਮੈਨੂੰ ਆਪਣੇ ਫਾਦਰ ਸਾਹਿਬ ਦੀ ਜਗ੍ਹਾ 'ਤੇ ਮਿਲੀ। ਪਰ ਪਹਿਲੀ ਤਨਖਾਹ ਆਉਣ ਨੂੰ ਵੀ 6 ਮਹੀਨੇ ਲੱਗ ਗਏ, ਕਿਉਂਕਿ ਸਾਰੀ ਡਾਕੂਮੈਂਟੇਸ਼ਨ ਵਗੈਰਾ ਕਰਨੀ ਹੁੰਦੀ ਆ। ਅਤੇ ਉਹ 1 ਸਾਲ ਦੇ ਵਿੱਚ ਪਹਿਲੇ 2 ਕੁ ਮਹੀਨੇ ਤਾਂ ਸਾਡੇ ਸੌਖੇ ਨਿਕਲੇ, ਕਿਉਂਕਿ ਜਿਹੜੀ ਸੇਵਿੰਗ ਪਈ ਹੁੰਦੀ ਆ, ਜਾਂ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਜਿਹੜਾ ਹੈ ਉਹ ਤੁਹਾਡੇ ਕੋਲ ਲੱਗਾ ਰਹਿੰਦਾ, ਅਤੇ ਤੁਹਾਡਾ ਕਿਤੇ ਨਾ ਕਿਤੇ ਚੱਲਦਾ ਰਹਿੰਦਾ ਆ। ਹੌਲੀ ਹੌਲੀ 2 ਮਹੀਨਿਆਂ ਬਾਅਦ ਸਾਰੇ ਆਪੋ ਆਪਣੇ ਘਰਾਂ 'ਚ ਬਿਜ਼ੀ ਹੋ ਗਏ, ਅਤੇ ਉਹ ਜਿਹੜੀ ਫਾਈਨੈਂਸ਼ੀਅਲ ਸਪੋਰਟ ਸੀਗੀ ਜਾਂ ਜਿਹੜੀ ਸੇਵਿੰਗ ਸੀਗੀ, ਕਿਉਂਕਿ ਅਸੀਂ ਬੜੇ ਮੀਡੀਓਕਰ ਜੀ ਫੈਮਿਲੀ 'ਚੋਂ, ਜ਼ਿਮੀਂਦਾਰਾਂ ਪਰਿਵਾਰ 'ਚੋਂ ਆਉਂਦੇ ਹਾਂ। ਮੇਰੇ ਪੇਰੈਂਟਸ ਨੂੰ ਮੈਂ ਸਾਰੀ ਉਮਰ ਮਿਹਨਤ ਕਰਦੇ ਦੇਖਿਆ ਆ। ਉਹ ਪਿੰਡਾਂ 'ਚੋਂ ਉੱਠ ਕੇ ਆਪਣੇ ਨਾਲ ਕੁਛ ਨਹੀਂ ਸੀ ਲੈ ਕੇ ਆਏ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਉਹਨਾਂ ਨੇ ਆਪਣੀ ਮਿਹਨਤ ਦੇ ਸਿਰ 'ਤੇ ਘਰ ਬਣਾਇਆ, ਸਾਨੂੰ ਪੜ੍ਹਾਇਆ ਲਿਖਾਇਆ। ਅਤੇ ਉੱਥੇ ਤੁਹਾਨੂੰ ਪਤਾ ਕਿ ਮਤਲਬ ਇੰਡੀਆ ਦੇ ਵਿੱਚ ਜਿਹੜਾ ਆਪਣੀ ਮਿਹਨਤ ਸਿਰ 'ਤੇ ਕਿੰਨਾ ਕੁਛ ਕਰਨਾ ਜਿਹੜਾ ਉਹ ਕਿੰਨਾ ਔਖਾ ਹੁੰਦਾ ਹੈ। ਸੋ ਪੈਸੇ ਵਾਲੇ ਜ਼ਿਆਦਾ ਨਹੀਂ ਹੁੰਦੇ। ਹਾਂ, ਉਹਨਾਂ ਦੇ ਵਧੀਆ ਇਹ ਮੈਂ ਜ਼ਰੂਰ ਕਹੂੰਗਾ ਵੀ ਪੈਸੇ ਹੋਣ ਨਾ ਹੋਣ, ਪਰ ਖਵਾਹਿਸ਼ ਹਰੇਕ ਪੂਰੀ ਹੁੰਦੀ ਆ। ਬਾਪ ਦੇ ਹੁੰਦਿਆਂ, ਮਾਂ ਦੇ ਹੁੰਦਿਆਂ। ਮੈਨੂੰ ਯਾਦ ਆ, ਮਾਫ਼ ਕਰਿਓ ਗੱਲ ਉਹ ਲੰਬੀ ਹੋ ਸਕਦੀ, ਕਿਉਂਕਿ ਮੈਂ ਤੁਹਾਨੂੰ ਕਿਹਾ ਕਿ ਮੈਂ ਜੋ ਮਹਿਸੂਸ ਕਰਦਾ ਮੈਂ ਕੋਸ਼ਿਸ਼ ਕਰੂੰ ਹਰ ਚੀਜ਼ ਅੱਗੇ ਰੱਖਣ ਦੀ। ਮੈਨੂੰ ਯਾਦ ਹੈ, ਮੈਂ ਨਾ 12ਵੀਂ ਦੇ ਕਲਾਸ ਦੇ ਵਿੱਚ ਆਪਣੇ ਫਾਦਰ ਸਾਹਿਬ ਨੂੰ ਕਿਹਾ ਕਿ ਬਾਪੂ, ਡੈਡੀ ਮੈਨੂੰ ਬੁਲਟ ਚਾਹੀਦਾ। ਮੈਨੂੰ ਕਹਿੰਦੇ ਜਿਸ ਦਿਨ ਤੈਨੂੰ ਇੰਜੀਨੀਅਰਿੰਗ 'ਚ ਸੀਟ ਮਿਲ ਗਈ, ਉਹਨਾਂ ਦੀ ਬਹੁਤ ਖੁਆਇਸ਼ ਸੀ ਕਿ ਮੈਂ ਇੰਜੀਨੀਅਰਿੰਗ ਕਰਾਂ। ਮੈਨੂੰ ਕਹਿੰਦੇ ਜਿਸ ਦਿਨ ਤੈਨੂੰ ਇੰਜੀਨੀਅਰਿੰਗ 'ਚ ਸੀਟ ਮਿਲ ਗਈ, ਤੈਨੂੰ ਬੁਲਟ ਮਿਲ ਜੂਗਾ। ਮੈਂ ਬਾਈ ਜੀ, ਮੈਨੂੰ ਇੰਜੀਨੀਅਰਿੰਗ ਦੇ ਵਿੱਚ, ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ 12ਵੀਂ ਤੋਂ ਬਾਅਦ ਸੀਟ ਮਿਲੀ, ਅਤੇ ਮਹੀਨੇ ਬਾਅਦ
ਸਾਡੇ ਘਰ ਜਿਹੜਾ ਆ ਉਹ ਬੁਲਟ ਖੜਾ ਸੀ। ਮੈਨੂੰ ਨਹੀਂ ਪਤਾ ਕਿ ਡੈਡੀ ਹੁਣਾਂ ਨੇ ਕਿੱਥੋਂ ਲਿਆਂਦਾ, ਕਿਉਂਕਿ ਉਹ ਇੱਕ ਸਸਤੀ ਚੀਜ਼ ਨਹੀਂ ਸੀ। ਹਾਂਜੀ, ਹੈਗਾ ਅੱਜ ਵੀ ਬੁਲਟ? ਹਾਂ, ਬਿਲਕੁਲ ਬਿਲਕੁਲ। ਜਿਹੜਾ ਇੱਕ ਮਹੀਨੇ ਬਾਅਦ ਡੈਡੀ ਨੇ ਲਿਆ ਕੇ ਖੜਾ ਕਰਤਾ ਕਿ ਮੈਂ ਆਪਣਾ ਕਾਲਜ ਦੇ ਵਿੱਚ ਮੈਨੂੰ ਯਾਦ ਹੈ ਕਿ ਇੱਕ ਮੁੰਡਾ ਉੱਥੇ ਪੋਜੇਵਾਲ ਦੇ ਲਾਗੇ ਸਿਰਫ ਇੱਕ ਮੁੰਡਾ ਸੀ ਜਿਹਦੇ ਕੋਲ ਬੁਲਟ ਸੀ, ਉਹ ਉੱਥੋਂ ਦਾ ਲੋਕਲ ਸੀ। ਦੂਸਰਾ ਮੈਂ ਸੀ ਜਿਹਦੇ ਕੋਲ ਜਿਹਨੇ ਬੁਲਟ ਰੱਖਿਆ ਹੁੰਦਾ ਸੀ, ਬੁਲਟ ਵਾਲਾ ਮੁੰਡਾ ਨਾਂ ਵੱਜਣ ਲੱਗਾ, ਜਿਹਨੇ ਬੁਲਟ ਉੱਥੇ ਰੱਖਿਆ ਹੁੰਦਾ ਹੈ। ਸੋ ਉਹ ਜਿਹੜੀਆਂ ਬੇਪਰਵਾਹੀਆਂ ਉਹ ਬਾਪ ਦੇ ਹੁੰਦੀ ਸੀ। ਆਪਾਂ ਫਾਈਨੈਂਸ਼ੀਅਲ ਗੱਲ ਕਰ ਰਹੇ ਸੀ ਕਿ 2 ਮਹੀਨੇ ਤਾਂ ਸੌਖਾ ਚੱਲਿਆ, ਪਰ ਉਸ ਤੋਂ ਬਾਅਦ ਜਦੋਂ ਪੈਸੇ ਦੀ ਕਿੱਲਤ ਆਉਣੀ ਸ਼ੁਰੂ ਹੋਈ, ਫਿਰ ਹੌਲੀ ਹੌਲੀ ਇਹੋ ਜਿਹੇ ਹਾਲਾਤ ਆ ਗਏ ਕਿ ਕਹਿੰਦੇ ਹੁੰਦੇ ਆ ਮੰਗਣਾ ਮੌਤ ਬਰਾਬਰ ਹੁੰਦਾ ਆ। ਪਰ ਮੈਂ ਉਹ ਮੌਤ ਜਿਹੜੀ ਆ ਉਹਦਾ ਐਕਸਪੀਰੀਅੰਸ ਕੀਤਾ ਹੋਇਆ, ਕਿਉਂਕਿ ਮੈਂ ਮੰਗਿਆ ਹੋਇਆ ਲੋਕਾਂ ਤੋਂ। ਮੈਂ ਆਪਣੇ ਗੁਆਂਢੀਆਂ ਕੋਲੋਂ 100 ਰੁਪਈਆ ਵੀ ਉਧਾਰਾ ਮੰਗਿਆ ਹੋਇਆ। ਕਈ ਵਾਰ ਦਿਨ ਮੈਨੂੰ ਅਜੇ ਵੀ ਯਾਦ ਆ ਮੇਰੇ, ਮਤਲਬ ਹੋ ਸਕਦਾ ਮੇਰੀ ਆਵਾਜ਼ ਕੰਬਦੀ ਹੋਵੇ ਕਿਉਂਕਿ ਮੇਰੀ ਉਹ ਚੀਜ਼ਾਂ ਸਾਰੀਆਂ ਮੇਰੇ ਅੱਖਾਂ ਅੱਗੇ ਆ ਜਾਂਦੀਆਂ। ਕਈ ਵਾਰ ਦਿਨ ਇੱਦਾਂ ਦੇ ਹੁੰਦੇ ਸੀ ਕਿ ਜਦੋਂ ਘਰ ਦੇ ਵਿੱਚ ਦਾਲ ਸਬਜ਼ੀ ਲੈਣ ਲਈ 10 ਰੁਪਏ ਵੀ ਮੁੱਕ ਜਾਂਦੇ ਸੀ ਬਾਈ। ਅਤੇ ਤੁਸੀਂ ਯਕੀਨ ਮੰਨਿਓ, ਅਸੀਂ ਘਰਾਂ ਦੇ ਜਿਹੜੇ ਗੱਦੇ ਆ ਨਾ ਉਹ ਚੁੱਕ ਕੇ ਵੇਖੇ ਹੋਏ ਆ ਕਿ ਕਿਤੇ ਪੁਰਾਣੇ ਮੰਮੀ ਡੈਡੀ ਤੇ ਦੋਨੇ ਸਰਕਾਰੀ ਜੋਬ ਕਰਦੇ ਸੀ। ਪੈਸੇ ਉਦੋਂ ਅਸੀਂ ਵੇਖੇ ਉਹਨਾਂ ਦੇ ਸਮਿਆਂ ਦੇ ਵਿੱਚ ਬੈੱਡ ਦੀ ਗੱਦਿਆਂ ਥੱਲੇ ਪਏ ਹੁੰਦੇ ਸੀ, ਕਿਉਂਕਿ ਉਹ ਆ ਕੇ ਉਦੋਂ ਰੱਖ ਦਿੰਦੇ ਹੁੰਦੇ। ਅਸੀਂ ਉਹ ਗੱਦੇ ਚੁੱਕ ਕੇ ਵੇਖਿਆ ਕਿ ਕਿਤੇ ਫਟੇ ਪੁਰਾਣੇ 10 ਰੁਪਈਏ ਲੱਭ ਜਾਣ ਤਾਂ ਸਾਡੀ ਅੱਜ ਦੀ ਸਬਜ਼ੀ ਦਾ ਸਰ ਜੇ। ਜਿੰਨੀ ਵਾਰੀ ਭਾਈ ਤੁਸੀਂ ਗੱਲ ਦੱਸਦੇ ਨਾ, ਉਨੀ ਵਾਰੀ ਮੇਰੇ ਲੂਹ ਕੰਢੇ ਖੜੇ ਹੋ ਜਾਂਦੇ ਨੇ। ਅਤੇ ਅੱਜ ਦੀ ਜਿਹੜੀ ਜਨਰੇਸ਼ਨ ਆ ਜਾਂ ਅੱਜ ਦੇ ਜਿਹੜੇ ਲੋਕ ਆ, ਤੁਹਾਡੀਆਂ ਗੱਲਾਂ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੋਣਗੇ ਕਿਉਂਕਿ ਉਹਨਾਂ ਨੂੰ ਆਪਣੀਆਂ ਪ੍ਰੋਬਲਮਾਂ ਦੇ ਸਾਹਮਣੇ ਬਹੁਤ ਬੌਣੀਆਂ ਲੱਗਣਗੀਆਂ। ਇਸ ਕਰਕੇ ਇੰਟਰਵਿਊ ਦਾ ਮੇਨ ਉਦੇਸ਼ ਇਹ ਹੈ ਵੀ ਲੋਕਾਂ ਨੂੰ ਪਤਾ ਲੱਗੇ ਕਿ ਇਨਸਾਨ ਦੀ ਜਿਹੜੀ ਸਹਿਣ ਸ਼ਕਤੀ ਆ ਅਤੇ ਉਹਦਾ ਜਿਹੜਾ ਇੱਕ ਦ੍ਰਿੜ ਨਿਸ਼ਚੈ ਆ, ਉਹ ਕਿੱਡੀ ਪ੍ਰੋਬਲਮ, ਮੈਨੂੰ ਲੱਗਦਾ ਨਹੀਂ ਇਹ ਤੋਂ ਵੱਡੀ ਕੋਈ ਪ੍ਰੋਬਲਮ ਹੋ ਸਕਦੀ ਹੈ। ਮੈਨੂੰ ਨਹੀਂ ਲੱਗਦਾ ਬਾਈ। ਮੈਂ ਹਮੇਸ਼ਾ ਇੱਕ ਅਰਦਾਸ ਕਰਦਾ ਹੁੰਦਾ ਆ, ਮੈਂ ਕਿਉਂਕਿ ਅਸੀਂ ਉਹ ਚੀਜ਼ ਜਰੀ ਆ, ਅਸੀਂ ਉਹ ਦਿਨ ਵੇਖੇ ਆ। ਮੈਂ ਹਮੇਸ਼ਾ ਅਰਦਾਸ ਕਰਦਾ ਹੁੰਦਾ ਆ ਇੱਕ ਆਪਣੇ ਪਰਿਵਾਰ ਲਈ ਤਾਂ ਮੰਗੀ ਦਾ, ਇਹ ਜ਼ਰੂਰ ਮੰਗੀ ਦਾ ਕਿ ਪ੍ਰਮਾਤਮਾ ਕਦੀ ਦੁਸ਼ਮਣ ਨੂੰ ਵੀ ਇਹੋ ਜਿਹੇ ਦਿਨ ਨਾ ਵੇਖਣੇ ਪੈਣ ਬਾਈ। ਝੱਲਣਾ ਉਹ ਜਿਹੜੀ ਚੀਜ਼ ਮੈਂ ਕਈ ਵਾਰ ਅਖਬਾਰਾਂ 'ਚ ਦੇਖਦਾ ਹੁੰਦਾ ਆ, ਜਾਂ ਜਦੋਂ ਉਹਨਾਂ ਤੁਹਾਡੇ ਨਾਲ ਵਾਪਰੀ ਹੁੰਦੀ ਆ, ਤੁਹਾਨੂੰ ਉਹ ਚੀਜ਼ ਤੁਹਾਡਾ ਬਦੋ ਬਦੀ ਧਿਆਨ ਉੱਧਰ ਜਾਂਦਾ ਆ। ਮੈਂ ਕਈ ਵਾਰ ਵੇਖਦਾ ਹੁੰਦਾ, ਕਈ ਵਾਰ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਆ ਅਤੇ ਕਈ ਫੋਟੋਜ਼ ਜਾਂ ਵੀਡੀਓਜ਼ ਤੁਹਾਡੇ ਸਾਹਮਣੇ ਇੱਦਾਂ ਦੀਆਂ ਆ ਜਾਂਦੀਆਂ ਕਿ ਇਹਦਾ ਪਿਓ ਤੁਰ ਗਿਆ, ਇਹ ਛੋਟੇ ਜਿਹੇ ਬੱਚੇ ਦੀ ਮਾਂ ਤੁਰ ਗਈ। ਕਈ ਜਿਹੜੇ ਬੱਚੇ ਉਹ ਬਹੁਤ ਮਿਹਨਤ ਕਰਦੇ ਹੁੰਦੇ, ਰੇਹੜੀਆਂ 'ਤੇ ਕੰਮ ਕਰਦੇ, ਉਹਦਾ ਮਾਂ ਬਾਪ ਉਹਨਾਂ ਦੇ ਸਿਰ 'ਤੇ ਨਹੀਂ ਹੁੰਦਾ। ਮੈਂ ਤਾਂ ਇਹ ਅਰਦਾਸ ਹਮੇਸ਼ਾ ਕਰਦਾ ਕਿ ਪ੍ਰਮਾਤਮਾ ਉਹੋ ਜਿਹੇ ਦਿਨ ਕਦੀ ਵੀ ਕਿਸੇ ਨੂੰ ਨਾ ਦਿਖਾਵੇ। ਆਪਾਂ ਨਾ ਮਤਲਬ ਗੱਲ ਕਰਦੇ, ਮੇਰਾ ਪ੍ਰਮਾਤਮਾ ਦੇ ਵਿੱਚ ਸ਼ੁਰੂ ਤੋਂ ਬਹੁਤ ਜ਼ਿਆਦਾ ਵਿਸ਼ਵਾਸ ਰਿਹਾ, ਛੋਟੇ ਹੁੰਦਿਆਂ ਤੋਂ ਹੀ ਵਿਸ਼ਵਾਸ ਆ। ਜਪਜੀ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਆ, ਗੁਰੂ ਦੀ ਬਾਣੀ 'ਚ ਬਹੁਤ ਜ਼ਿਆਦਾ ਵਿਸ਼ਵਾਸ ਆ। ਪਰ ਉਹ 1 ਸਾਲ ਜਦੋਂ ਪਰਮਾਤਮਾ ਨੇ ਉਹ ਚੀਜ਼ ਹੋਈ ਨਾ, ਮੈਂ ਬਾਈ ਬਿਲਕੁਲ ਟੁੱਟ ਗਿਆ। ਮੈਂ ਇੰਨਾ ਕੁ ਪ੍ਰਮਾਤਮਾ ਨਾਲ ਗਿਲਾ ਕੀਤਾ, ਮੈਂ ਕਿਹਾ ਕਿ ਮੈਂ ਪਰਮਾਤਮਾ ਕਦੀ ਵੀ, ਮੈਂ ਹਮੇਸ਼ਾ ਤੈਨੂੰ ਆਪਣਾ ਪਿਓ ਹੀ ਮੰਨਿਆ ਆ, ਪਰ ਤੁਸੀਂ ਮੇਰੇ ਨਾਲ ਇੱਦਾਂ ਕੀਤਾ, ਮੈਂ ਬਿਲਕੁਲ ਹੀ ਟੁੱਟ ਗਿਆ। ਮੈਂ ਪਾਠ ਕਰਨਾ ਛੱਡਤਾ, ਮੈਂ ਬਿਲਕੁਲ ਹੀ ਜਿੱਦਾਂ ਪਰਮਾਤਮਾ ਨਾਲ ਗਿਲੇ ਕੀਤੇ। ਪਰ ਮੈਂ ਨਾ ਇੱਕ ਚੀਜ਼ ਹੁਣ ਮੰਨਦਾ ਆ, ਮਤਲਬ 5-6 ਮਹੀਨਿਆਂ ਬਾਅਦ ਮੈਨੂੰ ਐਂ ਲੱਗਾ ਕਿ ਨਹੀਂ, ਇਮੋਸ਼ਨਲ ਉਸ ਤੋਂ ਬਿਨਾਂ ਸਹਾਰਾ ਵੀ ਕੋਈ ਨਹੀਂ ਬਣਨਾ, ਕਿਸੇ ਨੇ ਨਹੀਂ ਬਣਨਾ, ਕਿਉਂਕਿ ਉਹ ਜਿਹੜਾ ਸਮਾਂ ਨਾ ਤੁਹਾਡੇ ਆਪਣੇ ਵੀ ਸਾਥ ਛੱਡ ਜਾਂਦੇ ਆ। ਮੈਂ ਇੱਥੋਂ ਤੱਕ ਬਾਈ ਤਾਨੇ ਸੁਣੇ ਹੋਏ ਆ, ਮੈਂ ਗੱਲਾਂ ਮੇਰੇ ਤੱਕ ਪਹੁੰਚੀਆਂ, ਸਾਡੇ ਜਿਹੜੇ ਆਪਣੇ ਆ ਰਿਸ਼ਤੇਦਾਰ ਜਾਂ ਸੱਜਣ ਬੇਲੀ ਜਿਹੜੇ ਸਾਡੇ ਪੇਰੈਂਟਸ ਦੇ ਹੁੰਦਿਆਂ ਹੱਥਾਂ 'ਤੇ ਚੁੱਕ ਲੈਂਦੇ ਸੀ, ਉਹਨਾਂ ਨੇ ਬਾਅਦ 'ਚੋਂ ਇਹ ਗੱਲਾਂ ਕੀਤੀਆਂ ਕਿ ਇਹਨਾਂ ਬੱਚਿਆਂ ਨੇ ਉੱਜੜ ਕੇ ਹੁਣ ਪਿੰਡ ਵਾਪਸ ਜਾਣਾ। ਅਸੀਂ ਸ਼ਹਿਰ 'ਚ ਰਹਿੰਦੇ ਸੀ, ਸਾਡਾ ਘਰ ਪਿੰਡ 'ਚ ਪੁਰਾਣਾ ਸੀ, ਖੇਤੀਬਾੜੀ ਅਜੇ ਵੀ ਤਾਏ ਹੋਣਾ ਕੋਲ, ਹੈ ਨਾ। ਇਹ ਗੱਲਾਂ ਸਾਡੇ ਆਪਣਿਆਂ ਨੇ ਕੀਤੀਆਂ ਕਿ ਹੁਣ ਇਹਨਾਂ ਨੇ ਉੱਜੜ ਕੇ ਪਿੰਡ ਵਾਪਸ ਜਾਣਾ। ਕਿਸੇ ਨੇ ਕਹਿਣਾ ਕਿ ਇਹ ਤਾਂ ਹੁਣ ਮਤਲਬ ਇਹਨਾਂ ਨੂੰ ਰੋਕਣ ਟੋਕਣ ਵਾਲਾ ਨਹੀਂ, ਇਹ ਬਰਬਾਦ ਹੋਣਗੇ। ਬੜਾ ਕੁਛ ਸੁਣਿਆ ਅਤੇ ਪਰਮਾਤਮਾ ਨਾਲ ਬਹੁਤ ਜ਼ਿਆਦਾ ਗਿਲਾ ਸੀ। ਪਰ ਫਿਰ ਪਰਮਾਤਮਾ ਵੱਲ ਹੀ ਦੁਬਾਰਾ ਉਹਦੇ ਅੱਗੇ ਨਤਮਸਤਕ ਹੋਇਆ, ਉਹਦੇ ਅੱਗੇ ਹੱਥ ਜੋੜੇ ਕਿ ਪਰਮਾਤਮਾ, ਮੈਂ ਸੱਚੀ ਕਹਿੰਦਾ, ਮੈਂ ਅੱਜ ਵੀ ਉਹ ਚੀਜ਼ ਮੰਨਦਾ ਅਤੇ ਮੈਂ ਉਦੋਂ ਤੋਂ ਮੇਰੇ ਨਾਲ ਚੱਲੀ ਆਉਂਦੀ। ਮੈਂ ਪਰਮਾਤਮਾ ਨੂੰ ਇੱਕ ਚੀਜ਼ ਕਹੀ ਸੀ ਵੀ ਪਰਮਾਤਮਾ, ਤੂੰ ਖੋਇਆ ਮੇਰਾ ਪਿਓ, ਅੱਜ ਤੋਂ ਤੂੰ ਮੇਰਾ ਪਿਓ ਆ। ਅਤੇ ਇਹ ਚੀਜ਼ ਮੈਂ ਵਾਕਈ ਮੰਨਦਾ। ਮੈਂ ਪ੍ਰਿੰਸ ਕਮਲਜੀਤ ਜਿਹੜੇ ਅਦਾਕਾਰ ਆ, ਉਹਨਾਂ ਦੀ ਇੱਕ ਇੰਟਰਵਿਊ ਸੁਣੀ ਸੀ। ਉਹਨਾਂ ਨੇ ਕਿਹਾ ਕਿ ਮੈਂ ਪਰਮਾਤਮਾ ਨੂੰ ਜ਼ਿੰਮੇਵਾਰੀ, ਮੇਰੀ ਜ਼ਿੰਦਗੀ 'ਚ ਪਰਮਾਤਮਾ ਨੇ ਜ਼ਿੰਮੇਵਾਰੀ ਬਹੁਤ ਨਿਭਾਈ ਆ। ਮੈਂ ਵੀ ਉਹ ਵਾਕਈ ਮੰਨਦਾ ਕਿ ਤੁਸੀਂ ਕਿਤੇ ਉਸ ਪਰਮਾਤਮਾ ਨੂੰ, ਉਸ ਬਾਬੇ ਨਾਨਕ ਨੂੰ ਜ਼ਿੰਮੇਵਾਰੀ ਦੇ ਕੇ ਵੇਖੋ, ਉਸ ਪਰਮਾਤਮਾ ਦਾ ਪੱਲਾ ਫੜ ਕੇ ਵੇਖੋ,
ਉਹ ਬਾਈ ਇਹੋ ਜਿਹੀਆਂ ਥਾਵਾਂ 'ਤੇ ਬੋੜਦਾ ਆ, ਇਹੋ ਜਿਹੇ ਰੂਪਾਂ 'ਚ ਬੋੜਦਾ ਆ ਕਿ ਤੁਹਾਡੀ ਜਦੋਂ ਉਹ ਜ਼ਿੰਮੇਵਾਰੀ ਸਾਂਭ ਲੈਂਦਾ ਨਾ, ਤੁਹਾਡੇ ਸਾਰੇ ਦੁੱਖ ਦਰਦ ਦੂਰ ਹੋ ਕਹਿੰਦੇ ਵੀ ਜਾਂਦੇ। ਰੱਬ ਨੇ ਬਾਂਹ ਫੜੀ ਹੋਵੇ ਫਿਰ ਲੱਤਾਂ ਖਿੱਚਣ ਵਾਲਿਆਂ ਦੀ ਕੀ ਔਕਾਤ ਹੈ। ਬਿਲਕੁਲ। ਤੇ ਇੱਕ ਰੱਬ ਨਾ ਮਾਰੇ, ਬੰਦੇ ਦੇ ਮਾਰਿਆਂ ਬੰਦਾ ਨਹੀਂ ਮਰਦਾ, ਹੈ ਨਾ। ਬਿਲਕੁਲ ਬਿਲਕੁਲ ਬਾਈ, ਕਿਉਂਕਿ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਬੜਿਆਂ ਨੇ ਤਾਨੇ ਦਿੱਤੇ, ਜਿਹੜੇ ਆਪਣੇ ਸੀ, ਜਿਹੜੇ ਉਹ ਸਾਥ ਛੱਡ ਗਏ, ਬਹੁਤੇ ਸਾਥ ਛੱਡ ਗਏ, ਮੈਂ ਨਹੀਂ ਕਹਿੰਦਾ ਸਾਰੇ ਛੱਡ ਗਏ, ਪਰ ਬਹੁਤੇ ਸਾਥ ਛੱਡ ਗਏ ਉਸ ਵੇਲੇ ਦੇ ਵਿੱਚ। ਮਤਲਬ ਕਿਉਂਕਿ ਹਰੇਕ ਨੂੰ ਐਂ ਲੱਗਦਾ ਸੀਗਾ ਕਿ ਜੇ ਅਸੀਂ ਇਹਨਾਂ ਨਾਲ ਬੋਲਾਂਗੇ ਜਾਂ ਵਰਤਾਂਗੇ ਤਾਂ ਬੱਚਿਆਂ ਨੇ ਕੁਛ ਨਾ ਕੁਛ ਮੰਗਣਾ ਹੀ ਆ ਸਾਡੇ ਤੋਂ। ਅਤੇ ਬਹੁਤ ਜ਼ਿਆਦਾ ਜਿਹੜੇ ਆ ਉਹ ਮੁੱਖ ਮੋੜ ਗਏ ਉਸ ਵੇਲੇ। ਪਰ ਕੁਛ ਕੁ ਐਸੇ ਇਨਸਾਨ ਜਿਹੜੇ ਉਸ ਵੇਲੇ ਜ਼ਿੰਦਗੀ 'ਚ ਨਾਲ ਵੀ ਖੜ੍ਹੇ, ਮੈਂ ਅੱਜ ਵੀ, ਕਿਉਂਕਿ ਕਿਸੇ ਨੇ ਮਾੜੀ ਗੱਲ ਕਹੀ ਹੋਵੇ ਉਹ ਬੇਸ਼ੱਕ ਭੁੱਲ ਜਿਓ, ਪਰ ਮੈਨੂੰ ਐਂ ਲੱਗਦਾ ਕਿ ਜੇ ਤੁਹਾਡੇ ਨਾਲ ਕਿਸੇ ਨੇ ਗੁਣ ਕੀਤਾ ਹੁੰਦਾ ਨਾ, ਉਹਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਮੇਰੇ ਨਾਲ ਸਾਡੇ ਇੱਕ ਉੱਥੇ ਅੰਕਲ ਹੁੰਦੇ ਸੀ, ਸਾਡੇ ਫੈਮਿਲੀ ਫਰੈਂਡ ਸੀ, ਉਹਨਾਂ ਨੇ ਪਹਿਲੇ ਦਿਨ ਤੋਂ ਮੈਨੂੰ ਆ ਕੇ ਇੱਕ ਗੱਲ ਕਹੀ ਸੀ ਕਿ ਤੇਰੇ ਸਿਰ 'ਤੇ ਭਾਰ ਪੈ ਗਿਆ, ਮੈਂ ਤੇਰੇ ਨਾਲ ਹਮੇਸ਼ਾ ਖੜ੍ਹਾ ਜਿੰਨੇ ਚਿਰ ਤੱਕ ਤੂੰ ਨਹੀਂ ਮੈਨੂੰ ਕਹੇਂਗਾ ਵੀ ਅੰਕਲ ਮੈਂ ਪੈਰਾਂ ਸਿਰ ਹੋ ਗਿਆ, ਮੈਨੂੰ ਠੀਕ ਆ ਹੁਣ। ਪਹਿਲੇ 2 ਸਾਲ ਉਹ ਮੇਰੇ ਨਾਲ ਰਹੇ ਬਾਈ ਜੀ, ਅਤੇ ਯਕੀਨ ਮੰਨਿਓ ਪਹਿਲੇ 2 ਸਾਲ ਇੰਨੇ ਕੁ ਔਖੇ ਸੀ, ਬਿਲਕੁਲ ਦਿਮਾਗ ਸੁੰਨ ਸੀਗਾ, ਬਿਲਕੁਲ ਹੀ ਸੁੰਨ ਸੀ, ਪਤਾ ਨਹੀਂ ਕੌਣ ਕਿੱਧਰ ਬਾਂਹ ਫੜ ਕੇ, ਕਿਉਂਕਿ ਮੇਰੇ ਪੇਰੈਂਟਸ ਦੋਨੋਂ ਹੀ ਗੌਰਮੈਂਟ ਜੋਬ 'ਤੇ ਸੀ, ਦੋਨਾਂ ਦੀ ਡਾਕੂਮੈਂਟੇਸ਼ਨ ਕਰਨੀ ਹੁੰਦੀ ਆ ਜਦੋਂ ਆਪਾਂ ਉਹਨਾਂ ਦੇ ਜਿਹੜੇ ਜੋ ਵੀ ਬੈਲੈਂਸ ਲੈਣਾ ਹੁੰਦਾ, ਪੈਸੇ ਲੈਣੇ ਹੁੰਦੇ ਆ, ਹੈ ਨਾ, ਅਤੇ ਸਾਰਾ ਉਹਨਾਂ ਦੇ ਪੈਨਸ਼ਨ ਵਗੈਰਾ ਸਾਰਾ ਕੁਛ ਲੈਣ ਲਈ ਡਾਕੂਮੈਂਟੇਸ਼ਨ, ਬਾਕੀ ਜਿੰਨੀ ਵੀ ਡਾਕੂਮੈਂਟੇਸ਼ਨ ਲਈ ਹਰ ਰੋਜ਼ ਸਫ਼ਰ ਕਰਨਾ ਪੈਂਦਾ ਸੀ। ਪੜ੍ਹੇ ਲਿਖੇ ਬੰਦੇ ਦਾ ਵੀ ਦਿਮਾਗ ਮੈਂ ਕਹਿੰਦਾ ਬਿਲਕੁਲ ਸੁੰਨ ਹੋ ਗਿਆ। ਬਾਕੀ ਤੁਸੀਂ 20 ਸਾਲ ਦੀ ਉਮਰ ਸੋਚ ਸਕਦੇ ਹੋ ਕਿ ਮੈਂ ਇਮੈਜਿਨ ਵੀ ਨਹੀਂ ਕਰ ਸਕਦਾ। 20 ਸਾਲ ਦੀ ਉਮਰ ਦੇ ਵਿੱਚ ਤੁਹਾਨੂੰ ਜਦੋਂ ਹਰ ਪਾਸੇ ਭੱਜਣਾ ਪੈਂਦਾ, ਪਰਿਵਾਰ ਵੱਲ ਵੇਖਣਾ ਪੈਂਦਾ, ਬਿਲਕੁਲ ਸੁੰਨ ਸੀ ਉਹ ਪਰ ਅੰਕਲ ਨਾ ਇੱਕ ਗੱਲ ਕਹਿੰਦੇ ਹੁੰਦੇ ਸੀ ਜਿਹੜੇ ਮੈਨੂੰ ਅੱਜ ਵੀ ਯਾਦ ਆ। ਉਹ ਮੈਨੂੰ ਕਹਿੰਦੇ ਕਿ ਗੁਰਦੇਵ, ਜੇ ਦਿਨ ਉਹ ਨਹੀਂ ਨਾ ਰਹੇ, ਜੇ ਟਾਈਮ ਉਹ ਨਹੀਂ ਰਿਹਾ, ਟਾਈਮ ਇਹ ਵੀ ਨਹੀਂ ਰਹਿਣਾ, ਗੁਜ਼ਰੂਗਾ ਜ਼ਰੂਰ, ਔਖਾ ਗੁਜ਼ਰੂਗਾ, ਪਰ ਗੁਜ਼ਰੂਗਾ ਜ਼ਰੂਰ, ਤੇਰੇ ਦਿਨ ਚੰਗੇ ਤੁਹਾਡੇ ਜ਼ਰੂਰ ਆਉਣਗੇ। ਤਾਂ ਵਾਕਈ ਮੈਂ ਉਹ ਯਾਦ ਕਰਦਾ ਹੁੰਦਾ ਗੱਲ ਕਿ ਪ੍ਰਮਾਤਮਾ ਨੇ ਫਿਰ ਐਸੀ ਬਾਂਹ ਫੜੀ ਕਿ ਐਸੇ ਰੂਪ 'ਚ ਉਹ ਬੋੜਿਆ। ਕਈ ਇਨਸਾਨ ਤੁਹਾਡੀ ਜ਼ਿੰਦਗੀ 'ਚ ਐਸੇ ਆਏ ਕਿ ਜਿੱਦਾਂ ਤੁਸੀਂ ਮੈਨੂੰ ਕਹਿੰਦੇ ਹੋ ਨਾ ਕਿ ਖੂਹ 'ਚੋਂ ਨਿਕਲੇ, ਮੈਨੂੰ ਬਾਈ ਮੈਂ ਐਵੇਂ ਕਹਾਂ ਕਿ ਮੈਨੂੰ ਐਂ ਲੱਗਦਾ ਕਿ ਮੇਰੀ 0% ਕੰਟਰੀਬਿਊਸ਼ਨ ਉਸ ਖੂਹ 'ਚੋਂ ਨਿਕਲਣ ਲਈ। ਉਹ ਜਿਹੜੇ ਸੱਜਣ, ਜਿਹੜੇ ਪ੍ਰਮਾਤਮਾ ਨੇ ਉਹ ਜ਼ਰੀਆ ਬਣਾ ਕੇ ਮੇਰੀ ਜ਼ਿੰਦਗੀ 'ਚ ਭੇਜੇ, ਉਹਨਾਂ ਨੇ ਮੇਰੀ ਬਾਂਹ ਫੜੀ, ਪਰਮਾਤਮਾ ਨੇ ਬਾਂਹ ਫੜੀ, ਅਤੇ ਅਸੀਂ ਅੱਜ ਇੱਥੇ ਬੈਠੇ ਹਾਂ। ਪਰ ਸਫ਼ਰ ਤੈਅ ਕਰਨਾ ਬੜਾ ਮੁਸ਼ਕਿਲ ਹੁੰਦਾ। ਇੰਸਪੀਰੇਸ਼ਨ ਦੀ ਲੋੜ ਹੁੰਦੀ ਹੈ, ਹੌਸਲੇ ਦੀ ਲੋੜ ਹੁੰਦੀ ਹੈ। ਜਿੱਦਾਂ ਕਹਿੰਦੇ ਨੇ ਵੀ ਬਾਜ਼ੀ ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ ਜਦੋਂ ਜ਼ਮਾਨਾ ਤੁਹਾਡੀ ਹਾਰ ਦੀ ਉਡੀਕ ਕਰਦਾ ਹੋਵੇ। ਜਦੋਂ ਤੁਹਾਨੂੰ ਸਾਰੇ ਕਹਿੰਦੇ ਇਹਨਾਂ ਨੇ ਮੁੜ ਜਾਣਾ, ਇਹਨਾਂ ਦਾ ਕੱਖ ਨਹੀਂ ਬਣਨਾ, ਅਤੇ ਤੁਸੀਂ ਉਤੋਂ 4 ਸਟੈਪ ਅੱਗੇ ਗਏ, ਤੁਸੀਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਪੜ੍ਹਾਇਆ, ਉਹਨਾਂ ਦੀ ਹੈਲਪ ਕੀਤੀ। ਪਹਿਲੇ ਤੁਸੀਂ ਉਹਨਾਂ ਨੂੰ ਭੇਜਿਆ, ਬਾਅਦ 'ਚ ਤੁਸੀਂ ਆਪ ਆਏ। ਬਿਲਕੁਲ। ਉਹਦੇ ਬਾਰੇ ਥੋੜ੍ਹਾ ਜਿਹਾ ਦੱਸਿਓ। ਤੁਸੀਂ ਜਿੱਦਾਂ ਕਿਹਾ ਨਾ ਵੀ ਹਾਰ ਜਿੱਤਣ ਦਾ ਮਜ਼ਾ ਆਉਂਦਾ ਜਦੋਂ ਲੋਕਾਂ ਨੇ ਗੱਲਾਂ ਜ਼ਰੂਰ ਕੀਤੀਆਂ, ਪਰ ਉਹ ਜਿਹੜੀ ਜਿੱਤ ਹਾਰ ਆ ਉਹ ਮੈਂ ਉਹਨਾਂ ਨੂੰ ਦਿਖਾਉਣ ਲਈ ਜਾਂ ਪਰਮਾਤਮਾ ਨੇ ਕੁਛ ਨਹੀਂ ਕੀਤਾ ਉਸ ਚੀਜ਼ 'ਚ ਵੀ ਅਸੀਂ ਉਹਨਾਂ ਨੂੰ ਦਿਖਾਈਏ, ਕਿਉਂਕਿ ਹਾਰਨਾ ਤਾਂ ਆਪਸ਼ਨ ਹੀ ਨਹੀਂ ਸੀ। ਹਾਰ ਦੇ ਅਤੇ ਜ਼ਿੰਦਗੀ ਖਤਮ ਸੀ। ਕਿਉਂਕਿ ਜਦੋਂ ਮਾਂ ਤੁਰਦੀ ਆ ਤਾਂ ਬਹੁਤ ਕੁਛ ਉੱਜੜਦਾ ਆ, ਜਦੋਂ ਬਾਪ ਤੁਰਦਾ ਆ ਉਦੋਂ ਮਤਲਬ ਮੈਂ ਕਹਿੰਦਾ ਕਿ ਦੋਨਾਂ ਦਾ ਰੋਲ ਬਿਆਨ ਹੀ ਨਹੀਂ ਕੀਤਾ ਜਾਂਦਾ, ਪਰ ਕੀਤਾ ਜਾ ਸਕਦਾ। ਪਰ ਜੇ ਪ੍ਰਮਾਤਮਾ ਨਾ ਕਰੇ ਦੋਵੇਂ ਇਕੱਠੇ ਤੁਰ ਜਾਂਦੇ ਆ, ਬਾਈ ਜ਼ਿੰਦਗੀ ਖਤਮ ਹੋ ਜਾਂਦੀ ਆ। ਕਹਿ ਰਿਹਾ ਮਤਲਬ ਖਤਮ ਹੋ ਜਾਂਦੀ ਆ। ਇਸ ਕਰਕੇ ਹਾਰਨਾ ਆਪਸ਼ਨ ਹੀ ਨਹੀਂ ਸੀਗਾ। ਪ੍ਰਮਾਤਮਾ ਨੇ ਜਿੱਦਾਂ ਮੈਂ ਨਾ ਇੱਕ ਡੈਡੀ ਹੋਣਾ ਅਤੇ ਬਾਪੂ 'ਤੇ ਪੋਇਮ ਲਿਖੀ ਆ, ਮੈਂ ਉਹਦੀਆਂ 4 ਲਾਈਨਾਂ ਤੁਹਾਨੂੰ ਦੱਸਦਾ। ਬਾਪੂ ਫੋਟੋ 'ਚੋਂ ਅਕਸਰ ਗੱਲਾਂ ਕਰਦਾ ਏ, ਇੱਕ ਦਿਨ ਕਹਿੰਦਾ, ਪੁੱਤਰਾ ਦੱਸ ਬਿਨਾਂ ਮੇਰੇ ਕਿਵੇਂ ਸਰਦਾ ਏ, ਮੇਰੇ ਹੁੰਦੇ ਤਾਂ ਬਾਹਲੇ ਤੈਨੂੰ ਪੁੱਤ ਕਰਦੇ ਸੀ, ਕੀ ਹੁਣ ਵੀ ਕੋਈ ਮੇਰੀ ਥਾਵੇਂ ਆ ਖੜਦਾ ਏ। ਮੈਂ ਕਿਹਾ ਸੱਚ ਦੱਸਾਂ ਬਾਪੂ, ਪਾਣੀ ਹਰ ਰੋਜ਼ ਅੱਖਾਂ 'ਚ ਭਰਦਾ ਏ, ਦੁਨੀਆ ਸਾਹਮਣੇ ਬੇਸ਼ੱਕ ਰਵਾਂ ਹੱਸਦਾ, ਪਰ ਤੇਰੇ ਗੱਲ ਲੱਗ ਖੁੱਲ੍ਹ ਕੇ ਰੋਣ ਨੂੰ ਜੀ ਕਰਦਾ ਏ। ਜਦ ਬਾਪੂ ਹੁੰਦੇ ਸਿਰਾਂ 'ਤੇ ਤਾਂ ਗੱਲਾਂ ਹੋਰ ਹੁੰਦੀਆਂ, ਯਤੀਮਾਂ ਦੇ ਸਿਰ 'ਤੇ ਦੱਸ ਕਿਹੜਾ ਹੱਥ ਧਰਦਾ ਏ। ਤੂੰ ਛੱਡ ਕੇ ਕੀ ਗਿਆ ਬਾਪੂ, ਦੁਨੀਆ ਨੇ ਪਹਿਲੋਂ ਹੀ ਨਾਤਾ ਤੋੜ ਲਿਆ, ਤੈਨੂੰ ਬਗਾਨਿਆਂ ਬਾਰੇ ਕੀ ਦੱਸਾਂ, ਇੱਥੇ ਤਾਂ ਆਪਣਿਆਂ ਨੇ ਸੀ ਮੂੰਹ ਮੋੜ ਲਿਆ। ਪਰ ਪੁੱਤ ਤੇਰਾ ਦੱਸ ਕਿਵੇਂ ਡੋਲ ਜਾਂਦਾ, ਰਗਾਂ 'ਚ ਤੇਰਾ ਖੂਨ ਆ ਨਾ,
ਤੇਰੀ ਅੱਖ ਮੁੱਛ ਤੇ ਪੱਗ ਨੂੰ ਉੱਚੀ ਰੱਖਣ ਦਾ ਪੁੱਤ ਤੇਰੇ ਨੂੰ ਜਨੂੰਨ ਆ ਨਾ, ਤਾਂ ਹੀ ਡਿੱਗਦਾ ਢੈਂਦਾ ਔਖੇ ਸੌਖੇ ਸੀ ਜ਼ਿੰਮੇਵਾਰੀ ਮੈਂ ਚੁੱਕ ਗਿਆ। ਸਰਦੇ ਸੁਰਦੇ ਦਾ ਤਾਂ ਪਤਾ ਨਹੀਂ ਬਾਪੂ, ਪਰ ਤੇਰੇ ਬਾਝੋਂ ਸਾਲਾ ਜ਼ਿੰਦਗੀ 'ਚੋਂ ਸਵਾਦ ਜਿਹਾ ਹੀ ਮੁੱਕ ਗਿਆ। ਇਹ ਗੱਲ ਵਾਕਈ ਸੱਚੀ ਆ ਬਾਈ, ਉਹਨਾਂ ਬਿਨਾਂ ਜ਼ਿੰਦਗੀ ਖ਼ਤਮ ਹੋ ਜਾਂਦੀ ਆ। ਮੈਨੂੰ ਕਈ ਇੰਸੀਡੈਂਟ ਅੱਜ ਵੀ ਨਾ ਯਾਦ ਆ। ਬਿਨਾਂ ਅਸੀਂ ਜਿਸ ਦਿਨ ਮੈਂ ਆਪਣੀ ਸਿਸਟਰ ਦੀ ਮੈਰਿਜ ਕੀਤੀ ਆ, ਅਸੀਂ 2003 'ਚੋਂ ਗਏ ਆ ਅਤੇ 2006 'ਚ ਮੇਰੀ ਸਿਸਟਰ ਦੀ ਮੈਰਿਜ ਹੋਈ ਆ। ਮੈਨੂੰ ਉਹ ਦਿਨ ਅਜੇ ਵੀ ਯਾਦ ਆਉਂਦੇ ਆ। ਚਲੋ ਮੇਰੇ ਤਾਇਆ ਤਾਈ ਜੀ ਜਿਹੜੇ ਪਿੰਡ ਰਹਿੰਦੇ, ਉਹ ਆ ਕੇ ਹਮੇਸ਼ਾ ਸਾਡੇ ਨਾਲ ਖੜ੍ਹਦੇ ਰਹੇ ਆ, ਉਹ ਰਹੇ ਉੱਥੇ, ਪਰ ਉਹ ਬੀਂਗ ਸਿਰਫ ਇੱਕ ਆਮ ਜਿਹੇ ਜ਼ਿਮੀਂਦਾਰ ਸੀ। ਮੇਰੇ ਫਾਦਰ ਤਾਂ ਪੜ੍ਹੇ ਲਿਖੇ ਜਾਂ ਜੋਬ ਕਰਦੇ ਸੀ ਨਾ। ਉਹ ਦੀ ਮੈਰਿਜ ਪਹਿਲੇ ਹੋਈ? ਹਾਂਜੀ, ਉਹਨਾਂ ਦੀ ਪਹਿਲਾਂ, ਕਿਉਂਕਿ ਜਦੋਂ ਮੇਰੇ ਪੇਰੈਂਟਸ ਤੁਰ ਗਏ ਤਾਂ ਮੈਨੂੰ ਕਹਿਣ ਲੱਗ ਪਏ ਸਾਰੇ ਕਿ ਤੂੰ ਵਿਆਹ ਕਰਾ ਲਾ, ਕਿ ਘਰ ਦਾ ਕੋਈ, ਕਿਉਂਕਿ ਮੇਰੇ ਮੇਰੇ ਨਾਂ 'ਤੇ ਦਾਦੀ ਜੀ ਸੀਗੇ, ਪਰ ਉਹ 1 ਸਾਲ ਬਾਅਦ ਬਿਲਕੁਲ ਹੀ ਚੁੱਪ ਹੋ ਗਏ ਅਤੇ ਪੂਰੇ 1 ਸਾਲ ਬਾਅਦ ਉਹ ਵੀ ਤੁਰ ਗਏ। ਅਤੇ ਮੇਰੇ ਪੁੱਛਣ ਦਾ ਕਾਰਨ ਇਹ ਸੀਗਾ ਕਿ ਮਤਲਬ ਤੁਹਾਡੇ ਇਨ-ਲॉज ਵੀ ਨਹੀਂ ਸੀ ਨਾਲ ਕੋਈ? ਨਹੀਂ, ਕੋਈ ਨਹੀਂ ਸੀਗਾ। ਮੈਨੂੰ ਸਾਰੇ ਕਹਿਣ ਲੱਗ ਪਏ ਕਿ ਤੇਰਾ ਵਿਆਹ ਕਰਨਾ ਪੈਣਾ। ਮੈਂ ਕਿਹਾ ਨਹੀਂ, ਉਸ ਦਿਨ ਤੱਕ ਮੈਂ ਵਿਆਹ ਨਹੀਂ ਕਰਨਾ ਜਿਸ ਦਿਨ ਤੱਕ ਮੇਰੀ ਭੈਣ ਘਰੇ ਬੈਠੀ ਆ। ਮੈਂ ਪਹਿਲੋਂ ਅਸੀਂ 2006 ਦੇ ਵਿੱਚ ਉਹਦੀ ਮੈਰਿਜ ਕੀਤੀ ਹੈ, ਪਰ ਬਾਈ ਉਹ ਜਿਹੜੇ ਦਿਨ ਸੀ ਨਾ ਉਹ ਮੇਰੀ ਸਿਸਟਰ ਦੀ ਮੈਰਿਜ ਦੇ, ਮੈਨੂੰ ਅੱਜ ਵੀ ਯਾਦ ਹੈ ਕਿ ਬਰਾਤ ਜਿਸ ਦਿਨ ਆਉਣੀ ਸੀ ਉਸ ਤੋਂ 4 ਦਿਨ ਪਹਿਲਾਂ ਮੈਂ 4 ਰਾਤਾਂ ਬਿਲਕੁਲ ਨਹੀਂ ਸੁੱਤਾ। ਮੈਂ ਸਿਰਫ ਪਰਮਾਤਮਾ ਅੱਗੇ ਪੱਲਾ ਅੱਡ ਕੇ ਇਹੀ ਕਹੀ ਗਿਆ, ਪਰਮਾਤਮਾ ਵਿਆਹ ਸੁੱਖ ਸ਼ਾਂਤੀ ਨਾਲ ਨਿਬੜ ਜੇ। ਜਿਸ ਦਿਨ ਬਰਾਤ ਆਈ ਉਸ ਦਿਨ ਵੀ ਪੈਲਸ ਦੇ ਵਿੱਚ ਵੀ ਬਹੁਤ ਕੁਛ ਹੋਇਆ। ਚਲੋ ਆਪਾਂ ਉਹਦੀ ਡਿਟੇਲ 'ਚ ਤਾਂ ਨਹੀਂ ਜਾਂਦੇ, ਬਹੁਤ ਕੁਛ ਹੋਇਆ ਉਸ ਦਿਨ ਵੀ। ਮੈਂ ਸਾਰਾ ਦਿਨ ਮੇਰੇ ਅੰਦਰੋਂ ਅਰਦਾਸ ਹੀ ਚੱਲਦੀ ਰਹੀ ਕਿ ਪ੍ਰਮਾਤਮਾ ਅੱਜ ਦਾ ਦਿਨ ਨਿਕਲ ਜੇ। ਮੈਨੂੰ ਐਂ ਲੱਗਦਾ ਸੀ ਕਿ ਹੁਣ ਵੀ ਕੰਮ ਖਰਾਬ ਹੋਇਆ, ਹੁਣ ਵੀ ਸ਼ਾਇਦ ਇੱਦਾਂ ਹੀ ਬਰਾਤ ਵਾਪਸ ਜਾਊਗੀ, ਪਰ ਪ੍ਰਮਾਤਮਾ ਨੇ ਉਹ ਦਿਨ ਇੰਨਾ ਸੋਹਣਾ ਨਿਭਾਇਆ, ਇੰਨਾ ਹੀ ਸੋਹਣਾ ਸਭ ਕੁਛ ਮਤਲਬ ਹੋਇਆ ਸਾਰਾ ਕੁਛ, ਕਿ ਮੈਂ ਜਿਸ ਦਿਨ ਅਸੀਂ ਬਰਾਤ ਤੋਂ ਤੁਰੀ ਉਸ ਦਿਨ ਰਾਤ ਨੂੰ ਮੈਨੂੰ ਪਤਾ ਹੀ ਨਹੀਂ ਮੈਂ ਕਿੱਥੇ ਬਿਨਾਂ ਬਿਸਤਰੇ ਤੋਂ ਸੁੱਤਾ। ਮੈਂ ਜਾ ਕੇ 6-7 ਵਜੇ ਹੀ ਸੌਂ ਗਿਆ। ਅਗਲੇ ਦਿਨ ਸਵੇਰੇ ਉੱਠਿਆ ਆ। ਮੈਨੂੰ ਉਸ ਦਿਨ ਮੈਂ ਪਰਮਾਤਮਾ ਦਾ ਇੰਨਾ ਸ਼ੁਕਰ ਕੀਤਾ ਕਿ ਅੱਜ ਤੂੰ ਉਹ ਕਾਰਜ ਕਰਤਾ, ਉਹ ਕੰਮ ਕਰਤਾ ਜਿਹੜਾ ਮੈਂ ਕਦੀ ਸੋਚਿਆ ਨਹੀਂ ਸੀ ਕਿ ਮੇਰੇ ਮਦਰ ਫਾਦਰ ਬਿਨਾਂ ਹੋ ਸਕਦਾ ਆ। ਅਤੇ ਜਦੋਂ ਤੁਸੀਂ ਆਪਣੀ ਸਿਸਟਰ ਦੀ ਮੈਰਿਜ ਕੀਤੀ, ਹਾਂਜੀ, ਅਤੇ ਉਸ ਤੋਂ ਬਾਅਦ 'ਚ ਜਿਹੜਾ ਰਿਸ਼ਤਾ ਤੁਹਾਡੇ ਨਾਲ ਜੁੜਿਆ, ਪਰਮਾਤਮਾ ਜਿੱਦਾਂ ਕਹਿੰਦੇ ਨੇ ਵੀ ਤੁਸੀਂ ਆਪਣੇ ਬ੍ਰਦਰ ਇਨ ਲਾਅ ਬਾਰੇ ਮੈਨੂੰ ਤਾਂ ਦੱਸਿਆ, ਮੈਂ ਚਾਹੁੰਦਾ ਕਿ ਥੋੜ੍ਹਾ ਤੁਸੀਂ ਦਰਸ਼ਕਾਂ ਨੂੰ ਹਾਂ ਬਿਲਕੁਲ। ਮੈਂ ਨਾ ਬਾਈ ਮੈਂ 2 ਇਨਸਾਨ ਜਿਹੜੇ ਆ ਜ਼ਿੰਦਗੀ 'ਚ ਮੈਂ ਆਪਣੇ ਮੰਨਦਾ ਕਿ ਜਿਨ੍ਹਾਂ ਨੇ ਪਰਮਾਤਮਾ ਤੋਂ ਬਾਅਦ ਹੋਰ ਵੀ ਬਹੁਤ, ਜਿੱਦਾਂ ਆਪਾਂ ਗੱਲ ਕੀਤੀ ਅੰਕਲ ਦੀ, ਹੋਰ ਸਾਡੇ ਉੱਥੇ ਗੁਆਂਢੀ ਸੀਗੇ ਜਿਨ੍ਹਾਂ ਨੇ ਮੇਰੇ ਬ੍ਰਦਰ ਜਦੋਂ ਉਹਨੇ ਬਾਹਰ ਆਉਣਾ ਸੀ ਅਤੇ ਉਦੋਂ ਉਹਨਾਂ ਨੇ ਆਪਣੇ ਪੈਸੇ ਸ਼ੋਅ ਕਰਕੇ ਇਹਨੂੰ ਬਾਹਰ ਭੇਜਿਆ ਸੀ। ਮੈਂ ਇਕੱਲੇ ਇਨਸਾਨ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਿਹਾ ਹਾਂ। ਅਤੇ ਪਰ 2 ਇਨਸਾਨ ਜਿਨ੍ਹਾਂ ਨੇ ਮੇਰੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਵੱਡਾ ਪ੍ਰਭਾਵ ਪਾਇਆ ਮੈਨੂੰ ਇੱਥੋਂ ਤੱਕ ਪਹੁੰਚਾਉਣ ਲਈ, ਸਭ ਤੋਂ ਪਹਿਲਾਂ ਤਾਂ ਹੈਗਾ ਮੇਰਾ ਬ੍ਰਦਰ ਇਨ ਲਾਅ ਸਰਦਾਰ ਗੁਰਪ੍ਰੀਤ ਸਿੰਘ ਢੀਂਡਸਾ। ਮੈਂ ਉਹਨਾਂ ਨੂੰ ਕਦੀ ਬ੍ਰਦਰ ਇਨ ਲਾਅ ਨਹੀਂ ਕਿਹਾ। ਮੈਂ ਹਮੇਸ਼ਾ, ਮੈਂ ਸਿਰਫ ਕੈਮਰੇ ਲਈ ਨਹੀਂ, ਮੈਂ ਸੱਚੀ ਕਹਿੰਦਾ ਕਿ ਮੈਂ ਉਹਨਾਂ ਨੂੰ ਆਪਣਾ ਭਰਾ ਮੰਨਿਆ, ਕਿਉਂਕਿ ਜੋ ਉਸ ਇਨਸਾਨ ਨੇ ਸਾਡੇ ਘਰ ਲਈ ਕੀਤਾ। 2006 'ਚ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਮੈਰਿਜ ਹੋਈ ਅਤੇ ਉਸ ਵੇਲੇ ਬੜਾ ਹੀ ਫਾਈਨੈਂਸ਼ੀਅਲੀ ਵੀ ਬੜੇ ਔਖੇ ਸੀ ਅਸੀਂ, ਅਤੇ ਜਿਹੜਾ ਉੱਦਾਂ ਵੀ ਸਿਚੁਏਸ਼ਨ ਡਾਵਾਂਡੋਲ ਸੀ ਕਿਉਂਕਿ 3 ਕੁ ਸਾਲ ਹੋਏ ਸੀ। ਪਰ ਉਹ ਜਿਸ ਦਿਨ ਉਹ ਇਨਸਾਨ ਘਰ ਦੇ ਵਿੱਚ ਆ ਗਿਆ, ਮੇਰਾ ਜਿਹੜੀ ਜ਼ਿੰਮੇਵਾਰੀ ਦੀ ਪੰਡ ਆ ਅੱਧੀ ਰਹਿ ਗਈ, ਕਿਉਂਕਿ ਉਹ ਇਨਸਾਨ ਮੇਰੇ ਤੋਂ ਅੱਗੇ ਲੱਗ ਕੇ ਇੱਕ ਦਿਨ ਵੀ ਉਹ ਜਵਾਈ ਬਣ ਕੇ ਉਸ ਘਰ 'ਚ ਨਹੀਂ ਆਇਆ, ਹਮੇਸ਼ਾ ਪੁੱਤ ਬਣ ਕੇ, ਮੇਰਾ ਵੱਡਾ ਭਰਾ ਬਣ ਕੇ ਉਸ ਘਰ 'ਚ ਆਇਆ। ਅਤੇ ਅੱਜ ਤੱਕ ਉਹ ਵੱਡਾ ਭਰਾ ਮੇਰੇ ਤੋਂ ਅੱਗੇ ਆ। ਮੇਰੇ ਖਿਆਲ ਤੁਹਾਡੀ ਜ਼ਿੰਦਗੀ 'ਚ ਜੇ ਕਿਸੇ ਚੀਜ਼ ਦੀ ਕਮੀ ਸੀਗੀ ਉਹ ਇਹੀ ਸੀਗੀ ਕਿ ਤੁਸੀਂ ਸਾਰਿਆਂ ਦੇ ਸਿਰ 'ਤੇ ਸੀ, ਤੁਹਾਡੇ ਮੇਰੇ ਸਿਰ 'ਤੇ ਕੋਈ ਨਹੀਂ ਸੀ। ਹਾਂ, ਪਰ ਜਿਸ ਦਿਨ ਉਹ ਵਿਆਹ ਹੋ ਗਿਆ ਮੇਰੀ ਸਿਸਟਰ ਦਾ, ਮੈਨੂੰ ਐਂ ਲੱਗਾ ਕਿ ਮੇਰੇ ਤੋਂ ਅੱਗੇ ਖੜ੍ਹ ਗਿਆ ਕੋਈ ਆ ਕੇ, ਮੇਰੇ ਸਿਰ 'ਤੇ ਵੀ ਕੋਈ ਹੈ, ਮੇਰੇ ਸਿਰ 'ਤੇ ਵੀ ਕੋਈ ਹੈਗਾ। ਅਤੇ ਅੱਜ ਵੀ ਮੈਂ ਇੱਥੇ ਵੀ ਬੈਠਾ, ਮੈਨੂੰ ਕਿਤੇ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਆ, ਪਹਿਲੀ ਗੱਲ ਤਾਂ ਮੈਂ ਸਲਾਹ ਜੇ ਕਰਦਾ ਸਿਰਫ ਉਹਨਾਂ ਨਾਲ ਕਰਦਾ, ਅਤੇ ਜੇ ਮੈਨੂੰ ਕਿਸੇ ਚੀਜ਼ ਦੀ ਵੀ ਲੋੜ ਹੁੰਦੀ ਆ ਤਾਂ ਮੈਂ ਸਿਰਫ ਭਾਜੀ ਨੂੰ ਫੋਨ ਕਰਦਾ ਕਿ ਭਾਜੀ ਮੈਨੂੰ ਆਹ ਚੀਜ਼ ਚਾਹੀਦੀ ਆ। ਮੈਂ ਭਾਵੇਂ ਲੱਖਾਂ ਰੁਪਈਆ ਉਹਨਾਂ ਤੋਂ ਮੰਗ ਲਾ, ਉਹਨਾਂ ਨੇ ਕਦੀ ਦੂਜਾ ਸਵਾਲ ਮੈਨੂੰ ਕਦੀ ਨਹੀਂ ਪੁੱਛਿਆ ਕਿ ਕੀ ਕਰਨੇ ਆ ਤੂੰ। ਅਗਲੇ ਦਿਨ ਉਹ ਕਹਿੰਦੇ ਕਿ ਤੈਨੂੰ ਮਿਲ ਜਾਣਗੇ, ਅਤੇ ਉਹਨਾਂ ਨੇ ਕਦੀ ਵੀ ਮੈਨੂੰ ਇਹ ਨਹੀਂ ਪੁੱਛਿਆ ਵੀ ਦੇਵੇਂਗਾ ਕਦੋਂ। ਮੈਂ ਮਤਲਬ ਇੱਕ ਸਿਰਫ ਫਾਈਨੈਂਸ਼ੀਅਲੀ ਨਹੀਂ ਮੈਂ ਕਹਿ ਰਿਹਾ, ਇਹ ਬੜੀ ਨਿੱਕੀ ਜਿਹੀ ਚੀਜ਼ ਆ।
ਸਹੀ ਮੈਨੇ ਚ ਲੋੜ ਪੈਂਦੀ ਵੀ ਨਹੀਂ ਇੰਨੀ, ਇਹ ਮੋਰਲ ਸਪੋਰਟ ਹੁੰਦੀ ਹੈ, ਇੱਕ Moral ਔਰਾ support, ਹੁੰਦਾ ਤੁਹਾਡੇ ਆਲੇ ਦੁਆਲੇ, ਮੈਂ ਕਹਿੰਦਾ ਕਿ ਬੰਦੇ ਨੂੰ ਉਹਨਾਂ ਆਸਰਾ ਆਉਣ ਹੁੰਦਾ। ਤੋਂ ਬਾਅਦ, ਉਹਨਾਂ ਦੇ ਆਉਣ ਤੋਂ ਬਾਅਦ ਇੱਕ ਇਹੋ ਜਿਹਾ ਆਸਰਾ ਮਿਲਿਆ, ਇੱਕ ਇਹੋ ਜਿਹੀ ਸ਼ਕਤੀ ਮਿਲੀ ਜਿਹਨੇ ਮੈਨੂੰ ਇੰਨਾ ਕੁ ਹੌਸਲਾ ਦਿੱਤਾ ਕਿ ਨਹੀਂ ਹੁਣ ਨਹੀਂ ਢਹਿੰਦੇ, ਹੁਣ ਤਾਂ ਮਤਲਬ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਨੂੰ ਹੀ ਜਾਵਾਂਗੇ। ਅਤੇ ਦੂਸਰਾ ਇਨਸਾਨ ਮੈਂ ਕਹੂੰਗਾ ਮੇਰੀ ਜੀਵਨ ਸਾਥੀ, ਕਿਉਂਕਿ ਜਿਸ ਦਿਨ ਉਹ ਵਿਆਹ ਕੇ ਆਈ, ਪਹਿਲੀ ਗੱਲ ਤਾਂ ਇਹ ਕਿ ਮੈਂ ਉਹਦੇ ਪੇਰੈਂਟਸ ਦਾ ਵੀ ਬਹੁਤ ਜ਼ਿਆਦਾ ਮੈਂ ਕਹੂੰਗਾ ਮੈਂ ਸ਼ੁਕਰਗੁਜ਼ਾਰ ਹਾਂ, ਕਿਉਂਕਿ ਉਹ ਮੇਰੀ ਮਾਂ ਦੀ ਪਸੰਦ ਸੀ। ਉਹ ਸਾਡੇ ਫੈਮਿਲੀ ਫਰੈਂਡਸ, ਮੇਰੇ ਕਜ਼ਨ ਭੂਆ ਜੀ ਆ, ਉਹਨਾਂ ਦੇ ਗਾਂ ਇਨਲੌਜ਼ ਦੇ ਵਿੱਚ ਸ਼ਰਨ ਉਹਨਾਂ ਦੇ ਇਨਲੌਜ਼ 'ਚ ਆ, ਅਤੇ ਉਹ ਮੇਰੀ ਮਾਂ ਨੇ ਜਦੋਂ ਨਿੱਕੀ ਜਿਹੀ ਹੁੰਦੀ ਸੀ ਉਦੋਂ ਹੀ ਉਹਨੂੰ ਪਸੰਦ ਕਰ ਲਿਆ ਸੀ ਕਿ ਇਹ ਮੇਰੀ ਵੱਡੀ ਨੂੰਹ ਬਣੂਗੀ। ਅਤੇ ਮੇਰੀ ਭੂਆ ਜੀ ਨੇ ਉਹਨਾਂ ਦੇ ਮੂੰਹ ਤੋਂ ਕਈ ਵਾਰ ਇਹ ਚੀਜ਼ ਸੁਣੀ ਸੀ। ਅਤੇ ਜਦੋਂ ਇਹ ਚੀਜ਼ ਹੋਈ 2006-07 'ਚ ਮੈਰਿਜ ਹੋ ਗਈ ਮੇਰੀ ਸਿਸਟਰ ਦੀ, ਉਸ ਤੋਂ ਬਾਅਦ ਭੂਆ ਜੀ ਨੇ ਗੱਲ ਕਰਨੀ ਸ਼ੁਰੂ ਕੀਤੀ ਕਿ ਉਹਨਾਂ ਦੀ ਖੁਆਇਸ਼ ਸੀ ਜੇ ਆਪਾਂ ਐਂ ਕਰ ਸਕੀਏ ਤਾਂ। ਮੈਂ ਬਾਈ ਉਸ ਕੁੜੀ ਨੇ, ਮੇਰੀ ਵਾਈਫ ਨੇ MA ਇੰਗਲਿਸ਼ ਕੀਤੀ ਹੋਈ ਆ, BSc ਮੈਡੀਕਲ ਕੀਤਾ ਹੋਇਆ ਆ, B.Ed ਕੀਤੀ ਹੋਈ ਆ, ਉਹ ਉਸ ਵੇਲੇ ਪ੍ਰੋਫੈਸਰ ਦੀ ਜੋਬ ਕਰ ਰਹੀ ਸੀ। ਮੈਂ 12ਵੀਂ ਤੋਂ ਬਾਅਦ ਕੰਪਿਊਟਰ ਇੰਜੀਨੀਅਰਿੰਗ ਕੀਤੀ ਸੀ ਸਟਾਰਟ, ਪਰ ਉਹ ਮੇਰੀ ਪੂਰੀ ਨਹੀਂ ਹੋ ਸਕੀ। ਜਿੱਦਾਂ ਪਹਿਲੇ ਸਾਲ ਪੂਰਾ ਹੋਇਆ ਛੱਡਤੀ ਮੈਂ 12 ਪਾਸ ਸੀ। ਉਹਨਾਂ ਦੇ ਪੜ੍ਹਾਈ ਦੇ ਮਤਲਬ ਮੰਤਵ ਦੇ ਵਿੱਚ ਵੀ ਮੈਂ ਉਹਨਾਂ ਤੋਂ ਘੱਟ ਸੀ, ਹੋਣਹਾਰ ਵੀ ਉਹ ਮੇਰੇ ਨਾਲੋਂ ਕਿਤੇ ਵੱਧ ਸੀ ਉਦੋਂ, ਹੁਣ ਵੀ ਹਾਂ ਬਹੁਤ ਜ਼ਿਆਦਾ। ਉਹ ਇਸ ਵੇਲੇ ਆਪਾਂ ਇੱਥੇ ਬੈਠੇ ਗੱਲਾਂ ਕਰ ਰਹੇ ਹਾਂ ਅਤੇ ਉਹ ਅੱਜ ਵੀ ਆਪਣਾ ਘਰ ਬੈਠੀ ਜ਼ਿੰਮੇਵਾਰੀ ਨਿਭਾ ਰਹੀ ਆ, ਬੱਚਿਆਂ ਨੂੰ ਸਾਂਭ ਰਹੀ ਆ। ਪਰ ਮੈਂ ਉਸ ਤੋਂ ਪਹਿਲਾਂ ਉਹਦੇ ਪੇਰੈਂਟਸ ਦੀ ਗੱਲ ਕਰਨਾ ਚਾਹੂੰਗਾ। ਬੀਇੰਗ ਅ ਫਾਦਰ ਆਫ ਅ ਡਾਟਰ, ਅੱਜ ਮੈਂ ਮਹਿਸੂਸ ਕਰਦਾ ਹਾਂ ਕਿ ਜੇ ਮੈਂ ਉਹਨਾਂ ਦੀ ਜਗ੍ਹਾ 'ਤੇ ਹੁੰਦਾ ਤਾਂ ਮੈਂ ਸ਼ਾਇਦ ਕਦੀ ਵੀ ਇਸ ਰਿਸ਼ਤੇ ਲਈ ਨਾ ਮੰਨਦਾ, ਕਿਉਂਕਿ ਜਦੋਂ ਤੁਸੀਂ ਇੱਕ ਬਾਪ ਹੋ ਕੇ ਸੋਚਦੇ ਆ ਨਾ ਕਿ ਮੇਰੀ ਧੀ ਹਮੇਸ਼ਾ ਮੇਰੇ ਤੋਂ ਉੱਚੇ ਘਰ 'ਚ, ਵਧੀਆ ਘਰ 'ਚ ਜਾਣੀ ਚਾਹੀਦੀ ਆ, ਡੁੱਬਦੀ ਕਿਸ਼ਤੀ 'ਚ ਕੋਈ ਵੀ ਆਪਣੀ ਧੀ ਨੂੰ ਨਹੀਂ ਸਵਾਰ ਕਰਾਉਂਦਾ। ਪਰ ਉਹਨਾਂ ਦੇ ਪੇਰੈਂਟਸ ਨੇ, ਸ਼ਰਨ ਦੇ ਪੇਰੈਂਟਸ ਨੇ, ਉਹ ਮੇਰੇ ਭੂਆ ਜੀ ਦੀ ਗੱਲ ਮੰਨੀ, ਉਹ ਰਿਸ਼ਤਾ ਹੋਇਆ। ਪਰ ਜਿਸ ਦਿਨ ਦੀ ਸ਼ਰਨ ਇਸ ਘਰ 'ਚ ਵਿਆਹ ਕੇ ਆਈ ਆ, ਉਸ ਦਿਨ ਦੀ ਉਹਨੇ ਆਪਣੀ ਸਾਰੀ ਪੜ੍ਹਾਈ, ਆਪਣੇ ਸੁਪਨੇ ਇਸ ਘਰ ਤੋਂ ਪਿੱਛੇ ਰੱਖ ਕੇ, ਇਸ ਘਰ ਲਈ ਤਿਨਕਾ ਜੋੜ ਕੇ, ਕਿਉਂਕਿ ਜੇ ਘਰ ਦੀ ਜਿਹੜੀ ਸੁਆਣੀ, ਇੱਕ ਜਿਹੜਾ ਜੀਵਨ ਸਾਥੀ ਹੁੰਦਾ ਨਾ ਬਾਈ, ਉਹਦੇ ਵਿੱਚ ਇੰਨੀ ਤਾਕਤ ਹੁੰਦੀ ਆ ਕਿ ਉਹ ਚਾਹੇ ਤਾਂ ਤੁਹਾਡੀ ਜ਼ਿੰਦਗੀ ਸਵਰਗ ਬਣਾ ਦੇ, ਚਾਹੇ ਤਾਂ ਨਰਕ ਬਣਾ ਦੇ। ਸਹੀ ਹੈ। ਭਾਜੀ ਤੋਂ ਬਾਅਦ, ਭਾਜੀ ਤੋਂ ਇਲਾਵਾ ਜੇ ਮੈਨੂੰ ਕੋਈ ਸਹਾਰਾ, ਜੇ ਮੈਨੂੰ ਮੈਂ ਕਿਤੇ ਵੀ ਡੋਲਦਾ ਆ ਅਤੇ ਮੈਨੂੰ ਸਾਂਭਣ ਵਾਲੀ ਉਹ ਆ। ਉਹਨੇ ਤਿਨਕਾ ਕਰਕੇ ਅਸੀਂ ਮੋਢੇ ਨਾਲ ਮੋਢਾ ਲਾ ਕੇ, ਕਿਉਂਕਿ ਉਹਦਾ, ਮੇਰੀ ਸਿਸਟਰ ਮੈਰਿਡ ਸੀ, ਮੇਰਾ ਬ੍ਰਦਰ ਉਦੋਂ ਵੀ ਛੋਟਾ ਸੀ, ਅਤੇ ਉਹਨੂੰ ਬਾਹਰ ਭੇਜਿਆ ਬਾਅਦ 'ਚੋਂ ਮੈਂ ਤਾਂ ਕਹੂੰਗਾ ਮੈਂ ਮਤਲਬ ਉਹ ਮੈਨੂੰ, ਮੇਰੇ ਛੋਟਾ ਬ੍ਰਦਰ, ਮੇਰੀ ਛੋਟੀ ਜਿਹੜੀ ਸਿਸਟਰ ਆ, ਉਹ ਮੈਨੂੰ ਐਜ਼ ਅ ਬਾਪ, ਮੈਂ ਕਹਿੰਦੇ ਹੁੰਦੇ ਕਿ ਤੂੰ ਸਾਡਾ ਬਾਪ ਹੀ ਆ। ਮੈਂ ਉਹਨਾਂ ਦਾ ਵੀ ਮੈਂ ਕਹਿੰਦਾ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਐਸਾ ਭੈਣ ਭਰਾ ਹੋਣਾ ਵੀ ਬਹੁਤ ਖੁਸ਼ਕਿਸਮਤੀ ਆ। ਮੈਂ ਤਾਂਹੀਓ ਕਹਿੰਦਾ ਕਿ ਪਰਮਾਤਮਾ ਨੇ ਪਤਾ ਨਹੀਂ ਕਿਹੜੇ ਰੂਪ 'ਚ ਆ ਕੇ ਬੋੜਿਆ, ਮੇਰੇ ਭਾਈਏ ਦੇ ਰੂਪ 'ਚ, ਮੇਰੇ ਜੀਵਨ ਸਾਥੀ ਦੇ ਰੂਪ 'ਚ, ਮੇਰੇ ਛੋਟੇ ਭੈਣ ਭਰਾ ਦੇ ਰੂਪ 'ਚ, ਕਿ ਜਿਨ੍ਹਾਂ ਨੇ ਮੈਨੂੰ ਉਹ ਰਿਸਪੈਕਟ ਦਿੱਤੀ, ਉਹ ਇੱਕ ਅੱਖਾਂ ਬੰਦ ਕਰਕੇ ਕਹਿਣਾ ਮੰਨਿਆ ਹਰੇਕ। ਉਹ ਸਾਰਾ ਕੁਛ ਕਰਕੇ ਅਸੀਂ ਸਾਰੇ ਕਲੈਕਟਿਵ ਐਫਰਟ ਕਰਕੇ ਇਸ ਖੂਹ 'ਚੋਂ ਨਿਕਲੇ ਹਾਂ। ਅਤੇ ਸ਼ਰਨ ਨੇ ਜਿੰਨਾ ਚਿਰ ਵੀ ਜਦੋਂ ਦੀ ਉਹ ਇਸ ਘਰ 'ਚ ਆਈ ਆ, ਮੇਰੇ ਖਿਆਲ ਪਿਛਲੇ ਕਈ ਸਾਲਾਂ ਤੋਂ ਉਹਨੇ ਇੱਥੇ ਆ ਕੇ ਵੀ ਜੋਬ ਨਹੀਂ ਕੀਤੀ। ਆਪਣਾ ਸਭ ਕੁਛ ਪਿੱਛੇ ਛੱਡ ਕੇ, ਸੁਪਨੇ ਪਿੱਛੇ ਛੱਡ ਕੇ ਘਰ ਨੂੰ ਦੇਣਾ ਬਹੁਤ ਵੱਡੀ ਗੱਲ ਹੁੰਦੀ ਆ। ਕਹਿ ਤਾਂ ਦਿੰਦੇ, ਹਰੇਕ ਕੋਈ ਕਹਿ ਦਿੰਦਾ ਵੀ ਇਹ ਤਾਂ ਫਰਜ਼ ਸੀਗਾ ਉਹਨੇ ਨਿਭਾਇਆ, ਪਰ ਫਰਜ਼ ਹਰੇਕ ਕੋਈ ਨਿਭਾਉਂਦਾ ਨਹੀਂ, ਸਮਝਦਾ ਨਹੀਂ। ਅਤੇ ਮੈਨੂੰ ਲੱਗਦਾ ਕਿ ਉਹ ਦੋ ਇਨਸਾਨ, ਸ਼ਰਨ ਅਤੇ ਮੇਰੇ ਜਿਹੜੇ ਭਾਈਆ ਜੀ, ਆਪਾਂ ਭਾਈਆ ਕਦੀ ਕਹਿੰਦਾ ਨਹੀਂ ਉਹਨਾਂ ਨੂੰ, ਭਾਜੀ ਮੇਰੇ ਵੱਡੇ ਬ੍ਰਦਰ ਸਰਦਾਰ ਗੁਰਪ੍ਰੀਤ ਸਿੰਘ ਢੀਂਡਸਾ, ਉਹਨਾਂ ਦਾ ਬਹੁਤ ਵੱਡਾ ਰੋਲ ਆ, ਅਤੇ ਮੇਰੇ ਛੋਟੇ ਭੈਣ ਭਰਾ। ਅੱਛਾ ਗੁਰਦੇਵ ਵੀਰੇ, ਮੈਸੇਜ ਤਾਂ ਦੇਖੋ ਬਹੁਤ ਕਲੀਅਰ ਹੈ ਜੀ ਇਸ ਪੋਡਕਾਸਟ ਦੇ ਜ਼ਰੀਏ, ਪਰ ਤੁਸੀਂ ਆਪਣੇ ਅਨੁਭਵ 'ਚੋਂ ਕੀ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਵੀ ਮਾਂ ਪਿਓ ਦੇ ਪ੍ਰਤੀ ਕਿੱਦਾਂ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ? ਅਤੇ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਵੀ ਖਜ਼ਾਨਾ ਲੁੱਟ ਲਓ, ਉਹ ਖਜ਼ਾਨਾ ਕੀ ਹੈ ਅਤੇ ਉਹਦਾ ਮੁੱਲ ਉਹਨੂੰ ਹੀ ਪਤਾ ਜਿਹੜਾ ਹੁਣ ਅਸੀਂ ਦੋਵੇਂ ਕੰਗਾਲ ਬੈਠੇ ਨਾ, ਮਾਂ ਪਿਓ ਸਿਰ 'ਤੇ ਹੈ ਨਹੀਂ। ਬਿਲਕੁਲ, ਉਹ ਥੋੜ੍ਹਾ ਜਿਹਾ ਪਲੀਜ਼ ਦੱਸਿਓ। ਬਾਈ ਮੈਂ, ਕਿਉਂਕਿ ਉਹੀ ਗੱਲ ਹੁੰਦੀ ਆ, ਹਰ ਇਨਸਾਨ ਨਾ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਬੋਲਦਾ। ਮੈਂ ਹਮੇਸ਼ਾ, ਕਿਉਂਕਿ ਮੈਂ ਉਹਨਾਂ ਦੇ ਨਾਲ 20 ਸਾਲ ਕੱਟੇ ਆ, ਉਹਨਾਂ ਤੋਂ ਬਾਅਦ 22 ਸਾਲ ਕੱਟੇ ਆ, ਪਰ ਉਹ 20 ਅਤੇ 22 ਸਾਲ ਦਾ ਜਿਹੜਾ ਅੰਤਰ ਆ ਨਾ, ਉਹ ਜ਼ਮੀਨ ਅਸਮਾਨ ਦਾ ਅੰਤਰ ਆ। ਮੈਂ ਜਿੱਦਾਂ ਤੁਹਾਨੂੰ ਕਿਹਾ ਕਿ ਬੁਲਟ ਉਹਨਾਂ ਨੇ ਲੈ ਕੇ ਦਿੱਤਾ ਸੀ, ਪਰ
ਉਹਨਾਂ ਦੇ ਜਾਣ ਤੋਂ ਬਾਅਦ ਵੀ ਮੈਂ ਬੁਲਟ ਚਲਾਉਂਦਾ ਰਿਹਾ, ਪਰ ਮੈਨੂੰ ਇੱਕ ਦਿਨ ਵੀ ਉਹ ਸਵਾਦ ਨਹੀਂ ਆਇਆ ਜਿਹੜਾ ਉਹਨਾਂ ਦੇ ਹੁੰਦਿਆਂ ਚਲਾਉਣ ਦਾ ਹੁੰਦਾ ਸੀ ਨਾ। ਡੁੱਗ ਡੁੱਗ ਦਿਲ 'ਚ ਉਹ ਵੱਜਦੀ ਡੁੱਗ ਜਿਹੜੀ ਉਹ ਮਤਲਬ ਜਿੱਦਾਂ ਕਹਿੰਦੇ ਕਿ ਜਵਾਨੀ ਵੇਲੇ ਬੰਦਾ ਮੋਢਿਆਂ ਤੋਂ ਥੁੱਕਦਾ ਆ, ਉਦੋਂ ਬੁਲਟ ਥੱਲੇ ਹੁੰਦਾ ਸੀ। ਪ੍ਰਮਾਤਮਾ ਨੇ ਮਤਲਬ ਸਭ ਕੁਝ ਦਿੱਤਾ ਸੀ, ਹਰ ਖੁਆਇਸ਼ ਪੂਰੀ ਹੁੰਦੀ ਸੀ। ਉਦੋਂ ਜ਼ਿੰਦਗੀ ਜਿਉਣ ਦਾ ਇੱਕ ਸਵਾਦ ਸੀ, ਪਰ ਉਸ ਤੋਂ ਬਾਅਦ ਉਸ ਬੁਲਟ ਤੇ ਬਹਿ ਕੇ ਵੀ ਉਹ ਸਵਾਦ ਕਦੀ ਨਹੀਂ ਮਿਲਿਆ। ਉਹ ਸਿਰਫ ਨਹੀਂ ਮਿਲੀ ਬੱਚ, ਉਹ ਤਸੱਲੀ ਬਾਈ ਹੈ ਹੀ ਨਹੀਂ। ਮਾਂ ਪਿਓ ਇੱਕ ਇਹੋ ਜਿਹਾ ਖਜ਼ਾਨਾ ਆ ਜਿਨ੍ਹਾਂ ਕੋਲ ਨਹੀਂ ਹੈਗੇ। ਜਿੱਦਾਂ ਤੁਸੀਂ ਕਿਹਾ ਕਿ ਆਪਾਂ ਕੰਗਾਲ ਬੈਠੇ ਆ, ਵਾਕਈ ਪੈਸਾ ਜਿੰਨਾ ਮਰਜ਼ੀ ਹੋਵੇ ਤੁਹਾਡੇ ਕੋਲ, ਪਰ ਜਿਹੜੀ ਉਹ ਕੰਗਾਲੀ ਆ ਨਾ ਜ਼ਿੰਦਗੀ ਦੀ, ਉਹ ਮਾਂ ਪਿਓ ਤੋਂ ਬਿਨਾਂ ਕਦੀ ਪੂਰੀ ਨਹੀਂ ਹੋ ਸਕਦੀ। ਉਹ ਮੈਂ ਇਸ ਲਈ ਹਮੇਸ਼ਾ ਗੱਲ ਇਹੀ ਕਰਦਾ ਹੁੰਦਾ ਕਿ ਜਿਨ੍ਹਾਂ ਕੋਲ ਹੈਗੇ ਆ ਉਹਨਾਂ ਦੀ ਰਿਸਪੈਕਟ ਕਰਿਆ ਕਰੋ, ਆਪਣੀ ਮਾਂ ਦੀ, ਆਪਣੇ ਮਾਂ ਬਾਪ ਦੀ ਰਿਸਪੈਕਟ ਕਰਿਆ ਕਰੋ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਿਹੜਾ ਖਜ਼ਾਨਾ ਸਾਂਭੀ ਬੈਠੇ ਹੋ। ਜਿੰਨਾ ਲੁੱਟ ਹੁੰਦਾ ਆ ਉਹਨੂੰ ਲੁੱਟ ਲਓ। ਕਿਉਂਕਿ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀਆਂ ਦੇ ਵਿੱਚ ਸਾਡੇ ਕੋਲ ਸਮਾਂ ਨਹੀਂ ਆ, ਅਸੀਂ ਕਿਤੇ ਨਾ ਉਹਨਾਂ ਨੂੰ ਗਰਾਂਟਿਡ ਲੈ ਜਾਂਦੇ ਕਿ ਇਹ ਤਾਂ ਹੈਗੇ ਹੀ ਆ ਸਾਡੇ ਕੋਲ। ਪਰ ਬਾਈ ਫੋਨ ਤੇ ਜ਼ਰੂਰ ਗੱਲ ਕਰਿਆ ਕਰੋ। ਹਾਂ ਬਿਲਕੁਲ, ਜੇ ਤੁਸੀਂ ਸਾਡੇ ਐਕਸਪੀਰੀਅੰਸ ਤੋਂ ਦੇਖੋ, ਜਿਹੜੀਆਂ ਉਹਨਾਂ ਨਾਲ ਹੀ ਫੋਨ ਤੇ ਗੱਲਾਂ ਕੀਤੀਆਂ ਉਹੀ ਸਰਮਾਇਆ ਰਹਿ ਜਾਂਦੀਆਂ ਨੇ। ਚੀਜ਼ਾਂ ਦਾ ਤਾਂ ਪਤਾ ਹੀ ਨਹੀਂ ਕਿੱਧਰ ਚੱਲ ਜਾਂਦੀਆਂ, ਬਟ ਕਈ ਵਾਰੀ ਜਦੋਂ ਇਕੱਲੇ ਬੈਠੇ ਹੁੰਦੇ ਆ ਵੀ ਫਾਦਰ ਸਾਹਿਬ ਨਾਲ ਗੱਲ ਕੀਤੀ ਸੀ, ਉਹ ਗੱਲਾਂ ਯਾਦ ਰਹਿ ਜਾਂਦੀਆਂ ਨੇ। ਬਾਈ ਇੱਥੇ ਮੈਨੂੰ ਨਾ ਦੋ ਗੱਲਾਂ ਚੇਤੇ ਆ ਗਈਆਂ। ਇੱਕ ਤਾਂ ਨਾ ਮੈਂ ਆਪਣੇ ਫਾਦਰ ਸਾਹਿਬ ਜਿੱਦਾਂ 2003 21 ਜੂਨ ਨੂੰ ਗਏ ਆ, ਮੈਂ 26 ਮਈ 2003 ਨੂੰ ਉਹਨਾਂ ਨੂੰ ਲਾਸਟ ਵਾਰ ਮਿਲਿਆ। ਉਹਨਾਂ ਦਾ ਉਸ ਦਿਨ ਬਰਥਡੇ ਸੀ। ਮੈਂ ਉਹਨਾਂ ਨੂੰ ਮਿਲ ਕੇ ਮੈਂ 3 ਕੁ ਦਿਨ ਪਹਿਲੋਂ ਘਰ ਆਇਆ ਸੀ। ਮੈਂ ਕੰਪਿਊਟਰ ਇੰਜੀਨੀਅਰਿੰਗ ਕਰਦਾ ਸੀ। ਮੈਂ 3 ਕੁ ਦਿਨ ਪਹਿਲੋਂ ਘਰ ਆਇਆ, ਉਹਨਾਂ ਦੇ ਬਰਥਡੇ ਲਈ ਆਇਆ ਸੀ। ਮਿਲ ਕੇ ਉਸ ਦਿਨ ਅਗਲੇ ਦਿਨ ਮੇਰਾ ਪ੍ਰੈਕਟੀਕਲ ਸੀ, ਮੈਨੂੰ ਜਾਣਾ ਪੈਣਾ ਸੀ। ਮੈਂ ਉਹਨਾਂ ਦੇ ਬਰਥਡੇ ਵਾਲੇ ਦਿਨ ਉਹਨਾਂ ਨੂੰ ਮਿਲ ਕੇ ਚਲੇ ਗਿਆ ਘਰੋਂ। ਅਤੇ ਅੱਥ ਕੱਥ ਨਹੀਂ ਲੱਗ ਸਕਦੀ, ਪਰ ਇਹ ਗੱਲ ਸੱਚੀ ਹੈ। ਮੈਂ ਉਹਨਾਂ ਨੂੰ ਇੱਕ ਘੜੀ ਦੇ ਕੇ ਗਿਆ ਸੀ ਉਸ ਦਿਨ। ਉਹ ਬਾਈ ਘੜੀ ਜਿਹੜੀ ਆ ਨਾ, ਉਹ ਉਹਨਾਂ ਦੇ ਜਾਣ ਤੋਂ ਬਾਅਦ ਕਦੀ ਨਹੀਂ ਚੱਲੀ। ਉਹਨੂੰ ਅਸੀਂ ਬੜੀ ਵਾਰ ਵਿਖਾਇਆ, ਠੀਕ ਕਰਾਇਆ, ਉਹ ਚੱਲੀ ਨਹੀਂ, ਪਤਾ ਨਹੀਂ ਬੰਦ ਹੋ ਗਈ। ਉਹ ਘੜੀ ਬੰਦ ਹੋ ਗਈ। ਇਹ ਲੱਗਦਾ ਹੋਊਗਾ ਕਿਸੇ ਨੂੰ ਵੀ ਸ਼ਾਇਦ ਇਹ ਸਟੋਰੀ ਜੋੜ ਰਹੇ ਆ, ਪਰ ਇਹ ਬਿਲਕੁਲ ਸੱਚੀ ਗੱਲ ਆ। ਦੂਸਰੀ ਗੱਲ ਜਿਹੜੀ ਮੈਂ ਦੱਸਣੀ ਚਾਹੁੰਦਾ ਕਿ ਮੈਂ ਉਸ ਦਿਨ ਨਾ ਉਹਨਾਂ ਤੋਂ ਇੱਕ ਫੋਟੋ ਲੈ ਕੇ ਗਿਆ। ਉਹਨਾਂ ਦੀ ਘਰ ਪਈ ਸੀ ਫੋਟੋ ਅੱਗੇ ਹੀ, ਪਰ ਮੈਂ ਵੈਸੇ ਹੀ ਲੈ ਗਿਆ ਫੋਟੋ। ਮੈਨੂੰ ਨਹੀਂ ਪਤਾ ਮੈਂ ਕਿਉਂ ਲੈ ਗਿਆ। ਮੈਂ ਫੋਟੋ ਲੈ ਗਿਆ ਅਤੇ ਮੈਂ ਆਪਣੇ ਰੂਮ ਦੇ ਵਿੱਚ ਲਾਈ ਜਿੱਥੇ ਮੈਂ ਰਹਿੰਦਾ ਸੀ। ਮੇਰੇ ਨਾਲ ਇੱਕ ਮੇਰਾ ਫਰੈਂਡ ਵਿਕਰਾਂਤ ਵਸ਼ਿਸ਼ਟ, ਉਹ ਅੱਜ ਵੀ ਜੇ ਸੁਣਦਾ ਹੋਊਗਾ ਉਹ ਇਸ ਚੀਜ਼ ਦਾ ਗਵਾਹ ਆ। ਮੈਂ ਉਹ ਫੋਟੋ ਕਮਰੇ 'ਚ ਲਾ ਕੇ ਅਤੇ ਮੈਂ ਜਿਹੜਾ ਅਖੀਰਲਾ ਮਹੀਨਾ, ਕਿਉਂਕਿ 26 ਮਈ ਨੂੰ ਆਇਆ ਅਤੇ 21 ਜੂਨ ਨੂੰ ਮੈਂ ਵਾਪਸ ਜਾਣਾ ਸੀ, ਤਕਰੀਬਨ 27-28 ਦਿਨ ਸੀਗੇ। ਮੈਂ 1 ਮਹੀਨਾ ਉਹ ਜਿਹੜੀ ਫੋਟੋ ਲਾ ਕੇ ਮੈਂ ਹਰ ਰੋਜ਼ ਉਸ ਫੋਟੋ ਨਾਲ ਗੱਲਾਂ ਕਰਦਾ ਸੀ। ਮੈਂ ਹਰ ਰੋਜ਼ ਕਹਿਣਾ ਕਿ ਮੈਂ ਡੈਡੀ ਬਸ ਰਹਿ ਗਏ 26 ਦਿਨ ਰਹਿ ਗਏ, ਬਸ 24 ਦਿਨ ਰਹਿ ਗਏ, ਮੈਂ ਆ ਜਾਣਾ। ਉਹਨੇ ਮੈਨੂੰ ਕਹਿਣਾ ਯਾਰ ਤੂੰ ਕੀ ਕਰਦਾ ਰਹਿੰਦਾ ਆ। ਉਹ ਮੇਰਾ ਅੱਜ ਵੀ ਗਵਾਹ ਆ, ਕਿਤੇ ਉਹ ਜੇ ਗੱਲ ਸੁਣਦਾ ਹੋਵੇ। ਉਹਨੇ ਮੈਨੂੰ ਕਹਿਣਾ ਯਾਰ ਤੂੰ ਕੀ ਕਰਦਾ ਰਹਿੰਦਾ ਮੇਰੇ ਕੋਲ ਫੋਨ, ਕਿਉਂਕਿ ਉਹਦੇ ਪੇਰੈਂਟਸ ਦੁਬਈ ਰਹਿੰਦੇ ਸੀ। ਉਹਨੇ ਕਹਿਣਾ ਕਿ ਤੂੰ ਗੱਲ ਕਰਨੀ ਆ ਅੰਕਲ ਨਾਲ, ਮੇਰਾ ਫੋਨ ਫੜ ਅਤੇ ਗੱਲ ਕਰ ਲਾ। ਮੈਂ ਕਿਹਾ ਪਤਾ ਨਹੀਂ ਯਾਰ, ਮੇਰਾ ਫੋਟੋ ਨਾਲ ਗੱਲਾਂ ਕਰਨ ਨੂੰ ਜੀ ਕਰ। ਮੇਰੇ ਸਾਹਮਣੇ ਉਹ ਫੋਟੋ ਆ, ਮੈਨੂੰ ਐਂ ਲੱਗਦਾ ਕਿ ਉਹ ਮੇਰੇ ਨਾਲ ਕੋਈ ਗੱਲ ਕਰ ਰਹੇ ਆ, ਤਾਂ ਮੈਂ ਉਹ ਗੱਲ ਹਰ ਰੋਜ਼ ਕਰਨੀ, ਹਰ ਰੋਜ਼। ਕਿਉਂਕਿ ਉਹ ਜਿਹੜੇ 26-27 ਦਿਨ ਉਹ ਬਿਤਾਉਣੇ ਇੰਨੇ ਔਖੇ ਕਿ ਹਰ ਰੋਜ਼ ਮੈਂ ਦਿਨ ਗਿਣ ਕੇ ਕੱਟੇ ਆ। ਹਰ ਰੋਜ਼ ਮੈਂ ਫੋਟੋ ਨੂੰ ਕਹਿਣਾ ਅੱਜ 24 ਸਾਲ ਰਹਿ ਗਏ, 24 ਦਿਨ ਰਹਿ ਗਏ। ਪਰ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਬਾਪ ਨੇ ਹਮੇਸ਼ਾ ਲਈ ਉਹ ਫੋਟੋ ਬਣ ਜਾਣਾ ਅਤੇ ਫੋਟੋਆਂ ਨਾਲ ਗੱਲਾਂ ਕਰਨੀਆਂ। ਦੂਜੀ ਮੈਂ ਜਿਹੜੀ ਪੋਇਮ ਦੇ ਵਿੱਚ ਜੱਫੀ ਦੀ ਗੱਲ ਲਿਖੀ ਆ, ਮੈਂ ਨਾ 18-19 ਸਾਲ ਦਾ ਸੀਗਾ। ਮੇਰੇ ਡੈਡੀ ਤੋਂ ਅਸੀਂ ਬਹੁਤ ਜ਼ਿਆਦਾ ਡਰਦੇ ਸੀ। ਜਿੱਦਾਂ ਤੁਹਾਨੂੰ ਕਿਹਾ ਕਿ ਉਹਨਾਂ ਦਾ ਔਰਾ ਹੀ ਇੰਨਾ ਕੁ ਵਿਸ਼ਾਲ ਸੀ, ਕਹਿੰਦੇ ਉਹ ਕੁਛ ਨਹੀਂ ਸੀ, ਪਰ ਉਹਨਾਂ ਦੇ ਖੰਗੂਰੇ ਤੋਂ ਹੀ ਡਰ ਲੱਗਦਾ ਸੀ। ਬੜੀਆਂ ਸ਼ਰਾਰਤਾਂ ਕਰਨੀਆਂ ਡੈਡੀ ਮੰਮੀ ਦੇ ਹੁੰਦਿਆਂ ਘਰ ਦੇ ਵਿੱਚ। ਉਹਨਾਂ ਨੇ ਕਹਿਣਾ ਤੁਹਾਡੇ ਪਿਓ ਨੂੰ ਆ ਲੈਣ ਦਿਓ। ਜਦੋਂ ਡੈਡੀ ਦਾ ਦੂਰੋਂ ਸੁਣਨਾ ਕਿ ਖੜਾਕ ਸੁਣਨਾ, ਅਸੀਂ ਸੁੰਨ ਹੋ ਕੇ ਬਹਿ ਜਾਣਾ। ਪਰ ਜਾਣ ਤੋਂ 1 ਸਾਲ ਪਹਿਲਾਂ ਉਹਨਾਂ ਦਾ ਸੁਭਾਅ ਇਹੋ ਜਿਹਾ ਬਦਲਿਆ, ਇੰਨਾ ਕੁ ਨਰਮ ਸੁਭਾਅ ਹੋ ਗਿਆ, ਬਿਲਕੁਲ ਯਾਰਾਂ ਵਾਲਾ। ਮੇਰੇ ਨਾਲ ਤਾਂ ਬਿਲਕੁਲ ਹੀ ਯਾਰਾਂ ਵਾਲਾ ਹੋ ਗਿਆ। ਮੈਨੂੰ ਮਤਲਬ ਇਹੋ ਜਿਹੀਆਂ ਗੱਲਾਂ ਅਸੀਂ ਕੀਤੀਆਂ ਜਿਹੜੀਆਂ ਉਸ ਤੋਂ ਪਹਿਲਾਂ ਕਦੀ ਨਹੀਂ ਕੀਤੀਆਂ। ਅਤੇ ਮੈਨੂੰ ਨਾ, ਮੈਂ ਗੱਲ ਜੱਫੀ ਦੀ ਗੱਲ ਕਰ ਰਿਹਾ ਕਿ 18-19 ਸਾਲਾਂ ਦੇ ਸੀ। ਉਹ ਇੱਕ ਟੂਰ 'ਤੇ ਗਏ ਸੀ, ਅਤੇ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਅਸੀਂ ਡਰਦੇ ਹੁੰਦੇ ਸੀ ਉਹਨਾਂ ਤੋਂ। ਉਹ 7-8 ਦਿਨਾਂ ਬਾਅਦ ਆਏ ਅਤੇ ਮੈਂ ਦੂਰੋਂ ਜੇ ਮੈਂ ਆਇਆ ਘਰ, ਉਦੋਂ ਚੜ੍ਹਦੀ ਜਵਾਨੀ ਹੁੰਦੀ ਆ ਅਤੇ ਬੰਦਾ ਹੋਰ ਹੀ ਲੈਵਲ 'ਤੇ ਹੁੰਦਾ ਹੈ ਨਾ। ਮੈਂ ਆਇਆ ਦੂਰੋਂ ਹੀ ਸਤਿ ਸ਼੍ਰੀ ਅਕਾਲ ਬੁਲਾ ਕੇ ਮੈਂ ਲੰਘ ਗਿਆ। ਮੈਂ ਡੈਡੀ ਸਤਿ ਸ਼੍ਰੀ ਅਕਾਲ, ਲੰਘ ਗਿਆ। ਮੇਰੇ ਕੋਲ ਆਏ, ਅੱਧੇ ਕੁ ਘੰਟੇ ਬਾਅਦ ਆਏ ਮੇਰੇ ਕੋਲ, ਅਤੇ ਰਸੋਈ 'ਚ ਮੇਰੇ ਕੋਲ ਆ ਕੇ ਕਹਿੰਦੇ, ਮੈਂ ਮੰਮੀ ਕੋਲ ਖੜ੍ਹਾ ਸੀ, ਮੈਨੂੰ ਕਹਿੰਦੇ ਕਿ ਮੈਂ 7-8 ਦਿਨਾਂ ਬਾਅਦ ਆਇਆ, ਇਹਨੇ ਮੈਨੂੰ ਜੱਫੀ ਨਹੀਂ ਪਾਈ। ਮੰਮੀ ਨੂੰ ਕਹਿੰਦੇ,
ਮੈਨੂੰ ਉਹਨਾਂ ਦੀਆਂ ਅੱਖਾਂ 'ਚ ਉਸ ਵੇਲੇ ਮੈਂ ਪਾਣੀ ਵੇਖਿਆ। ਕਹਿੰਦੇ ਮੈਂ 8 ਦਿਨਾਂ ਬਾਅਦ ਆਇਆ, ਮੇਰੇ ਪੁੱਤ ਨੇ ਮੈਨੂੰ ਜੱਫੀ ਪਾ ਕੇ ਨਹੀਂ ਮਿਲਿਆ, ਦੂਰੋਂ ਸਤਿ ਸ੍ਰੀ ਅਕਾਲ ਮਨਾ ਕੇ ਲੰਘ ਗਿਆ। ਮੈਂ ਬਾਈ ਉਸ ਦਿਨ ਉਹਨਾਂ ਨੂੰ ਜੱਫੀ ਪਾ ਕੇ ਮਿਲਿਆ, ਬਾਅਦ 'ਚੋਂ ਮੈਂ ਜੱਫੀ ਪਾਈ। ਮੈਂ ਤਾਂ ਆਪਾਂ ਗੱਲ ਮੈਸੇਜ ਦੀ ਕਰ ਰਹੇ, ਮੈਂ ਹੁਣ ਉਸ ਜੱਫੀ ਨੂੰ ਦਿਨ ਰਾਤ ਤਰਸਦਾ ਹਾਂ, ਹਮੇਸ਼ਾ ਤਰਸਦਾ ਵੀ ਮੇਰਾ ਪਿਓ ਕਿਤੇ ਆ ਜਾਵੇ, ਮੈਨੂੰ ਉਹ ਜੱਫੀ ਪਾ ਲਵੇ। ਕਿਉਂਕਿ ਉਹ ਜਿਹੜੇ ਬਾਪੂ ਦੇ ਕਲਾਵੇ ਦੇ ਵਿੱਚ ਸਕੂਨ ਆ, ਮਾਂ ਦੀ ਗੋਦੀ ਦੇ ਵਿੱਚ ਨਿੱਘ ਆ, ਉਹ ਕਿਤੇ ਨਹੀਂ ਮਿਲਦਾ। ਇਸ ਕਰਕੇ ਅਸੀਂ ਦੁਬਾਰਾ ਸਾਡਾ ਦੋਨਾਂ ਦਾ ਸੰਦੇਸ਼ ਇਹ ਆ ਕਿ ਜਿਨ੍ਹਾਂ ਕੋਲ ਹੈਗੇ ਆ ਉਹਨਾਂ ਨੂੰ ਸਾਂਭਿਆ ਕਰੋ। ਅਤੇ ਦੂਜਾ ਮੈਸੇਜ ਮੇਰਾ ਇਹ ਆ ਬਾਈ ਕਿ ਸਾਡੇ ਵਰਗੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਦੁਨੀਆ ਦੇ ਵਿੱਚ ਹੈਗੀਆਂ ਆ। ਜੇ ਕੋਈ ਮਤਲਬ ਕਿਸੇ 'ਤੇ ਇਹੋ ਜਿਹਾ ਸਮਾਂ ਆਉਂਦਾ ਨਾ, ਪਹਿਲੀ ਗੱਲ ਤਾਂ ਪ੍ਰਮਾਤਮਾ ਕਦੀ ਵੀ ਕਿਸੇ 'ਤੇ ਇਹੋ ਜਿਹਾ ਸਮਾਂ ਨਾ ਲਿਆਵੇ, ਪਰ ਜੇ ਕਿਸੇ 'ਤੇ ਆਉਂਦਾ ਉਹਦਾ ਜ਼ਰੀਆ ਜ਼ਰੂਰ ਬਣਿਆ ਕਰੋ। ਉਹਨਾਂ ਵਿੱਚ ਨਾ ਖੜੋ ਜਿਹੜੇ ਮੁੱਖ ਮੋੜ ਕੇ ਪਾਸੇ ਲੰਘ ਜਾਂਦੇ, ਉਹਨਾਂ 'ਚ ਖੜੋ ਜਿਹੜੇ ਨਾਲ ਖੜਦੇ ਆ। ਕਿਉਂਕਿ ਉਸ ਵੇਲੇ ਆਰਥਿਕ ਜਾਂ ਉਹ ਜੀ ਮਦਦ ਨਹੀਂ ਵੀ ਕਰ ਸਕਦੇ। ਹਾਂ ਬਿਲਕੁਲ, ਮੈਂ ਉਹੀ ਕਹਿ ਰਿਹਾ ਕਿ ਫਾਈਨੈਂਸ਼ੀਅਲ ਮਦਦ ਤਾਂ ਉਸ ਵੇਲੇ ਬਹੁਤ ਛੋਟੀ ਹੋ ਜਾਂਦੀ ਹੈ। ਛੋਟੀ ਨਹੀਂ, ਚਲੋ ਡੁੱਬਦੇ ਨੂੰ ਤਿਨਕੇ ਦਾ ਸਹਾਰਾ, ਪੈਸਾ ਵੀ ਬਹੁਤ ਵੱਡਾ ਹੁੰਦਾ ਉਸ ਸਮੇਂ 'ਚ। ਪਰ ਜਿਹੜੀ ਤੁਹਾਡੀ ਦੂਜੀ ਇਮੋਸ਼ਨਲ ਸਪੋਰਟ ਆ ਨਾ, ਜਿੱਥੇ ਜਦੋਂ ਅੰਕਲ ਕਹਿੰਦੇ ਸੀ ਮੈਂ ਤੇਰੇ ਨਾਲ ਖੜਾ, ਉਹਨਾਂ ਨੇ ਹੌਸਲਾ ਕਹਿਣਾ ਵੀ ਗੁਰਦੇਵ ਹੌਸਲਾ ਰੱਖ, ਇਹ ਦਿਨ ਇਹ ਨਹੀਂ ਰਹਿਣੇ। ਉਸ ਚੀਜ਼ ਨੇ ਮੈਨੂੰ ਇੰਨਾ ਹੌਸਲਾ ਦਿੱਤਾ। ਇਸ ਕਰਕੇ ਜੇ ਤੁਹਾਡੇ ਸਾਹਮਣੇ ਕੋਈ ਇੱਦਾਂ ਦੀ ਐਗਜ਼ਾਮਪਲ ਹੁੰਦੀ ਆ, ਜਿੱਦਾਂ ਵੀ ਮਦਦ ਕਰ ਸਕਦੇ, ਜੋ ਪੈਸੇ ਨਾ ਕਰ ਸਕਦੇ ਹੋ ਪੈਸੇ ਨਾ ਕਰਿਆ ਕਰੋ। ਜੇ ਇਮੋਸ਼ਨਲੀ ਉਸ ਬੰਦੇ ਨਾਲ, ਇਨਸਾਨ ਨਾਲ ਖੜ ਸਕਦੇ ਹੋ, ਉਸ ਬੱਚੇ ਨਾਲ ਖੜ ਸਕਦੇ ਹੋ, ਤਾਂ ਖੜਿਆ ਜ਼ਰੂਰ ਕਰੋ ਬਾਈ। ਸਾਡਾ ਇਹੋ ਹੀ ਮੈਸੇਜ ਹੋਊਗਾ ਅੱਜ ਦੇ ਸਮੇਂ ਦੇ ਵਿੱਚ। ਕਿਉਂਕਿ ਜੋ ਮੈਨੂੰ ਨਹੀਂ ਪਤਾ ਕਿ ਮੈਂ ਉਹ ਜਿਹੜੇ 20-22 ਸਾਲ ਦਾ ਜਿਹੜੀ ਪੀੜ ਆ ਉਹਦੇ ਨਾਲ ਕਿੰਨਾ ਕੁ ਇਨਸਾਫ, ਕਿੰਨਾ ਕੁ ਮੈਂ ਵਰਡਸ ਦੇ ਵਿੱਚ ਤੁਹਾਨੂੰ ਦੱਸ ਸਕਿਆ ਆ। ਪਰ ਗੱਲਾਂ ਬਹੁਤ ਜ਼ਿਆਦੀਆਂ, ਕਈ ਗੱਲਾਂ ਆ ਜਿਹੜੀਆਂ ਹਰੇ ਗੱਲਾਂ ਨੇ ਨਾ ਜਿਹੜੀਆਂ ਦੱਸੀਆਂ ਨਹੀਂ ਜਾ ਸਕਦੀਆਂ, ਬਿਆਨ ਨਹੀਂ ਕੀਤੀ ਜਾ ਸਕਦੀਆਂ। ਬਿਲਕੁਲ। ਜਿੱਦਾਂ ਮੈਂ ਆਪਣੇ ਬੇਟੇ ਨੂੰ ਅਕਸਰ ਪੁੱਛਦਾ ਹੁੰਦਾ, ਮੈਂ ਕਿਹਾ ਵੀ ਹਾਊ ਮਚ ਯੂ ਲਵ ਮੀ, ਤੇ ਉਹ ਤੋਤਲੀ ਜਵਾਬ 'ਚ ਟੂ ਦ ਮੂਨ ਐਂਡ ਬੈਕ, ਇਨਫਿਨਿਟੀ, ਇੱਦਾਂ ਬੋਲਦੇ ਹੈ ਨਾ। ਮੈਂ ਉਹਨੂੰ ਹੁਣ ਤਾਂ ਸਮਝਦਾ ਸਾਰੀ ਗੱਲ ਨੂੰ, 8 ਸਾਲ ਦਾ ਹੋ ਗਿਆ, ਮੈਂ ਉਹਨੂੰ ਕਹਿੰਦਾ ਪੁੱਤ ਤੂੰ ਜੋ ਮਰਜ਼ੀ ਕਹਿ ਲਾ, ਜਿੰਨਾ ਚਿਰ ਤੇਰੇ ਘਰ ਜਵਾਕ ਨਹੀਂ ਨਾ ਜੰਮਦਾ, ਹਾਂ ਤੂੰ ਸਮਝ ਨਹੀਂ ਸਕਦਾ। ਤੈਨੂੰ ਉਦੋਂ ਪਤਾ ਲੱਗਣਾ ਕਿ ਤੇਰਾ ਪਿਓ ਤੇਰੇ ਨਾਲ ਕਿੰਨਾ ਪਿਆਰ ਕਰਦਾ ਹੈ ਬਾਈ। ਸਾਨੂੰ ਨਹੀਂ ਲੱਗਿਆ। ਮੈਂ ਉਹੀ ਗੱਲ ਕਹਿ ਰਿਹਾ, ਮੈਨੂੰ ਅੱਜ ਸਮਝ ਲੱਗਦੀ ਕਿ ਪਿਓ ਕੀ ਹੁੰਦਾ ਸੀ। ਮੈਂ ਉਦਣ, ਕਿਉਂਕਿ ਜਦੋਂ ਤੁਹਾਨੂੰ ਮੈਂ ਕਹਿ ਰਿਹਾ ਕਿ ਉਹਨਾਂ ਨੇ ਆ ਕੇ ਕਿਹਾ ਕਿ ਮੈਨੂੰ ਜੱਫੀ ਨਹੀਂ ਪਾਈ, ਮੈਨੂੰ ਐਂ ਲੱਗਾ ਕਿ ਕੋਈ ਵੱਡੀ ਗੱਲ ਥੋੜ੍ਹੀ ਆ। ਹੁਣ ਜਦੋਂ ਬੱਚੇ ਮੈਂ ਮਤਲਬ ਆ ਕੇ 7 ਦਿਨਾਂ ਬਾਅਦ ਆਏ ਆ, ਮਤਲਬ ਇੱਥੇ ਰਹਿੰਦੇ ਆ, 7 ਦਿਨਾਂ ਬਾਅਦ ਆਏ ਆ। ਮੈਂ ਬੱਚੇ ਜਦੋਂ 6 ਘੰਟੇ ਬਾਅਦ ਸਕੂਲੋਂ ਆਉਂਦੇ, ਹਾਂਜੀ, ਤੇ ਅਸੀਂ ਉਹਨੂੰ ਜੱਫੀ ਪਾਉਂਦੇ, ਤੇ ਉਹਦਾ ਮੈਨੂੰ ਛੱਡ ਦੇ, ਮੈਂ ਟੀਵੀ ਦੇਖਣਾ। ਉਹ ਭੱਜਦੇ ਉਸ ਜੱਫੀ ਚੋਂ। ਉਹੀ ਕੁਛ ਮੇਰੇ ਨਾਲ 7 ਦਿਨਾਂ ਬਾਅਦ ਆਏ, ਤੇ ਮੈਂ ਸਤਿ ਸ੍ਰੀ ਅਕਾਲ, ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਪੁੱਤ ਨੇ ਮੈਨੂੰ ਜੱਫੀ ਪਾ ਕੇ ਮੈਨੂੰ ਮਿਲਿਆ ਨਹੀਂ। ਮੈਨੂੰ ਮੈਂ ਪਾ ਤਾਂ ਲਈ, ਪਰ ਮੈਨੂੰ ਉਦੋਂ ਐਡੀ ਵੱਡੀ ਕੋਈ ਗੱਲ ਨਹੀਂ ਲੱਗੀ। ਪਰ ਉਸ ਜੱਫੀ ਦਾ ਮਹੱਤਵ ਜਿਹੜਾ, ਉਸ ਜੱਫੀ ਨੂੰ ਮੈਂ ਅੱਜ ਉਸ ਦਰਦ ਸਮਝਦਾ। ਮੇਰੇ ਫੋਨ 'ਤੇ ਕਦੀ ਡੈਡ ਕਾਲਿੰਗ ਲਿਖਿਆ ਨਹੀਂ ਆਉਂਦਾ, ਮਾਂ ਲਿਖਿਆ ਕਾਲਿੰਗ ਨਹੀਂ ਆਉਂਦਾ। ਇਹ ਬਾਈ ਬਹੁਤ ਵੱਡਾ ਸਰਮਾਇਆ ਆ, ਖਜ਼ਾਨਾ ਆ, ਇਹਨੂੰ ਸਾਂਭ ਲਓ, ਇਹਨੂੰ ਲੁੱਟ ਲਓ। ਇੱਕ ਚੀਜ਼ ਮੈਂ ਜਾਣ ਤੋਂ ਪਹਿਲਾਂ ਮੈਨੂੰ ਹਮੇਸ਼ਾ ਪਰਮਾਤਮਾ ਦਾ, ਮੈਂ ਦਿਨ ਰਾਤ, ਅਸੀਂ ਨਾ ਕਹਿ ਦਿੰਦੇ ਹਾਂ ਕਿ ਗਿਲੇ ਹਮੇਸ਼ਾ ਕਰਦੇ, ਮੈਂ ਵੀ ਬਹੁਤ ਕੀਤੇ, ਪਰ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਉਸ ਪਰਮਾਤਮਾ ਦਾ। ਕਿਉਂਕਿ ਜਦੋਂ ਜਿੱਦਾਂ ਮੈਂ ਕਿਹਾ ਕਿ ਉਹਨੂੰ ਜ਼ਿੰਮੇਵਾਰੀ ਦੇ ਦਿੰਦੇ ਆ ਨਾ, ਤਾਂ ਇਹ ਫਿਰ ਇਹੋ ਜਿਹੀ ਜ਼ਿੰਮੇਵਾਰੀ ਨਿਭਾਉਂਦਾ ਕਿ ਆਪਾਂ ਸੋਚ ਵੀ ਨਹੀਂ ਸਕਦੇ। ਸਾਰੀਆਂ ਫਿਕਰਾਂ, ਦੁੱਖ ਦਰਦ ਛੋਟੇ ਪੈ ਜਾਂਦੇ ਆ। ਪਰ ਅੱਜ ਵੀ ਮੈਂ ਗੁਰੂ ਘਰ, ਜਿੱਦਾਂ ਮੈਂ ਕਿਹਾ ਕਿ ਮੈਂ ਪਿਓ ਮੰਨ ਲਿਆ ਉਹਨੂੰ, ਮੈਂ ਮੰਨਿਆ ਹੋਇਆ ਪਿਛਲੇ 20 ਸਾਲ ਤੋਂ, ਉਹੀ ਮੇਰਾ ਪਿਓ ਆ। ਹੁਣ ਵੀ ਮੈਨੂੰ ਹਰ ਰੋਜ਼ ਪਰਮਾਤਮਾ ਆਪਣੇ ਕੋਲ ਬੁਲਾਉਂਦਾ। ਮੈਂ ਹਰ ਰੋਜ਼ ਗੁਰੂ ਘਰ ਦੇ ਵਿੱਚ 5 ਮਿੰਟ ਲਾ ਕੇ ਆਵਾਂ, ਪਰ ਮੈਂ ਬਹਿਣਾ ਜ਼ਰੂਰ ਹਾਂ। ਮੈਂ ਤਕਰੀਬਨ ਮਤਲਬ ਕੋਸ਼ਿਸ਼ ਕਰਦਾ ਕਿ ਹਰ ਰੋਜ਼ ਜਾਵਾਂ, ਕਿਉਂਕਿ ਮੈਨੂੰ ਉੱਥੇ ਇੱਕ ਤਾਂ ਮੈਂ ਆਪਣਾ ਆਪ, ਮੈਨੂੰ ਲੱਗਦਾ ਕਿ ਮੈਂ ਆਪਣੇ ਪਿਓ ਨੂੰ ਹਾਲ ਸੁਣਾ ਕੇ ਆਇਆ। ਦੂਜਾ ਮੈਨੂੰ ਵਾਕਈ ਲੱਗਦਾ ਕਿ ਜਿਹੜਾ ਪਿਓ ਮੇਰੇ ਇਸ ਜਹਾਨੋਂ ਵਿਛੜ ਗਿਆ, ਜਿਹੜਾ ਮੇਰਾ ਤੁਰ ਗਿਆ ਪਿਓ, ਉਹ ਮੇਰਾ ਪਿਓ ਉਸ ਵੇਲੇ ਮੇਰੇ ਨਾਲ ਬੈਠਾ ਹੁੰਦਾ ਦੀਵਾਨ 'ਚ। ਮੈਂ ਚਾਹੇ 5 ਮਿੰਟ ਬੈਠਾ, ਪਰ ਮੈਨੂੰ ਐਂ ਲੱਗਦਾ ਹੁੰਦਾ ਕਿ ਮੇਰਾ ਬਾਪ ਮੇਰੇ ਕੋਲ ਬੈਠਾ ਆ। ਇਸ ਕਰਕੇ ਮੈਂ ਹਰ ਰੋਜ਼ ਜਾਂਦਾ ਆ। ਪਰ ਇੱਕ ਗੱਲਾਂ ਮੈਂ ਪਰਮਾਤਮਾ ਨਾਲ ਰੋਜ਼ ਕਰਦਾ ਕਿ ਤੂੰ 20 ਸਾਲ ਸਾਨੂੰ ਜ਼ਰੂਰ ਦਿੱਤੇ, ਪਰ ਸਾਡੇ ਬੱਚਿਆਂ ਨੂੰ ਆਪਣੇ ਦਾਦੇ ਦਾਦੀ ਦਾ ਨਿੱਘ ਮੰਨਣ ਲਈ 20 ਮਿੰਟ ਵੀ ਨਹੀਂ ਦਿੱਤੇ। ਕਿਉਂਕਿ ਬਾਈ ਜੋ ਦਾਦਾ ਦਾਦੀ ਦਾ ਇੱਕ ਅਜਿਹਾ ਰਿਸ਼ਤਾ ਆ, ਮੇਰੇ ਵੀ ਬੱਚੇ ਆ, ਮੇਰੇ ਬ੍ਰਦਰ ਦੇ ਬੱਚੇ ਆ, ਮੇਰੀ ਸਿਸਟਰ ਦੇ ਬੱਚੇ ਆ, ਉਹਨਾਂ ਲਈ ਨਾਨਾ ਨਾਨੀ, ਅਤੇ ਸਾਡੇ ਬੱਚਿਆਂ ਲਈ ਦਾਦਾ ਦਾਦੀ ਮੂਲ ਨਾਲੋਂ ਵਿਆਜ ਪਿਆਰਾ। ਦਾਦੇ ਦਾਦੀ ਤੋਂ ਵੱਡਾ ਰਿਸ਼ਤਾ ਮੈਨੂੰ ਲੱਗਦਾ ਕਿ ਜੇ ਮਾਂ ਬਾਪ ਤੋਂ ਵੀ ਉੱਤੇ ਕੋਈ ਹੈਗਾ, ਉਹ ਦਾਦਾ ਦਾਦੀ ਆ। ਕਿਉਂਕਿ ਜੋ ਵੈਲਿਊਜ਼, ਜੋ ਪ੍ਰਿੰਸੀਪਲਸ, ਜੋ ਸਿੱਖਿਆਵਾਂ ਦਾਦਾ ਦਾਦੀ ਆਪਣੇ ਬੱਚਿਆਂ ਨੂੰ ਦੇ ਸਕਦੇ ਆ,
ਕੋਈ ਨਹੀਂ ਦੇ ਸਕਦਾ। ਮੈਨੂੰ ਲੱਗਦਾ ਕਿ ਜੇ ਮੇਰੇ ਮਾਂ-ਬਾਪ, ਮੇਰੇ ਮੰਮੀ ਡੈਡੀ ਹੁੰਦੇ, ਮੇਰੇ ਬੱਚਿਆਂ ਦੀ ਜ਼ਿੰਦਗੀ 'ਚ ਹੁੰਦੇ, ਅਤੇ ਮੇਰੇ ਬੱਚਿਆਂ ਦੀ ਜ਼ਿੰਦਗੀ 'ਚ ਅੱਜ ਤੋਂ ਵੱਧ ਕਿਤੇ ਵੱਧ ਹਲੀਮੀ ਹੁੰਦੀ, ਕਿਤੇ ਵੱਧ ਨਿਮਰਤਾ ਹੁੰਦੀ, ਸੁਭਾਅ 'ਚ ਕਿਤੇ ਵੱਧ ਅੱਜ ਤੋਂ ਮਤਲਬ ਬਹੁਤ ਵਧੀਆ ਸੁਭਾਅ, ਬਹੁਤ ਵਧੀਆ ਪ੍ਰਿੰਸੀਪਲ ਹੁੰਦੇ ਜੋ ਅਸੀਂ ਨਹੀਂ ਦੇ ਸਕੇ। ਸੋ ਉਸ ਚੀਜ਼ ਦਾ ਗਿਲਾ ਮੈਨੂੰ ਹਮੇਸ਼ਾ ਪਰਮਾਤਮਾ ਨਾਲ ਰਹਿੰਦਾ ਆ। ਕਈ ਸਵਾਲ ਹੁੰਦੇ ਆ ਜਿਨ੍ਹਾਂ ਦੇ ਜਵਾਬ ਨਹੀਂ ਹੁੰਦੇ, ਉਹ ਇੱਕ ਅਜਿਹਾ ਸਵਾਲ ਆ ਕਿ ਉਹਦਾ ਜਵਾਬ ਮੈਨੂੰ ਅਜੇ ਤੱਕ ਨਹੀਂ ਮਿਲਿਆ। ਉਹ ਤੋਂ ਇਲਾਵਾ ਮੈਂ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਕਿ ਪਰਮਾਤਮਾ ਜਿੱਥੋਂ ਅਸੀਂ ਤੁਰੇ ਸੀ ਅੱਜ ਉਸ ਜਗ੍ਹਾ ਤੋਂ ਕਿਤੇ ਅੱਗੇ ਆ ਕੇ ਖੜ੍ਹੇ ਹਾਂ। ਫਾਈਨੈਂਸ਼ਲੀ ਵੀ, ਉੱਦਾਂ ਵੀ ਪਰਮਾਤਮਾ ਨੇ ਜਿੱਦਾਂ ਤੁਹਾਨੂੰ ਕਿਹਾ ਕਿ ਜੀਵਨ ਸਾਥੀ ਵਧੀਆ ਦਿੱਤਾ, ਭੈਣ ਭਰਾ ਚੰਗੇ ਦਿੱਤੇ ਆ, ਹਮੇਸ਼ਾ ਰਿਸਪੈਕਟ ਕਰਦੇ ਆ। ਮੇਰਾ ਭਾਈ ਆ, ਮੇਰਾ ਵੱਡੇ ਭਰਾਵਾਂ ਵਰਗਾ ਦਿੱਤਾ ਆ। ਜ਼ਿੰਦਗੀ 'ਚ ਬਹੁਤ ਜ਼ਿਆਦਾ ਸਕੂਨ ਆ, ਬਹੁਤ ਜ਼ਿਆਦਾ ਸ਼ੁਕਰਾਨਾ ਆ। ਇਸ ਕਰਕੇ ਮੈਂ ਹੁਣ ਇੱਕ ਚੀਜ਼ ਦੀ ਹੋਰ ਤਸੱਲੀ ਆ ਕਿ ਮੈਂ ਜੇ ਮਰ ਕੇ ਕਿਤੇ ਉਹਨਾਂ ਨਾਲ ਮੇਲ ਹੋਇਆ ਅਤੇ ਹੁਣ ਮੈਂ ਇੰਨਾ ਜ਼ਰੂਰ ਮੈਂ ਆਪਣੇ ਮੰਮੀ ਡੈਡੀ ਨੂੰ ਕਹਿ ਸਕੂੰਗਾ ਕਿ ਮੈਨੂੰ ਜਿਹੜੀ ਜ਼ਿੰਮੇਵਾਰੀ ਤੁਸੀਂ ਪਾ ਕੇ ਗਏ ਸੀ, ਮੈਂ ਪੂਰੀ ਇਮਾਨਦਾਰੀ ਨਾਲ, ਮੈਨੂੰ ਇਹ ਤਾਂ ਨਹੀਂ ਪਤਾ ਕਿ ਮੈਂ ਕਿੰਨੀ ਕੁ ਨਿਭਾਈ ਆ, ਪਰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਆ। ਗੁਰਦੇਵ ਵੀਰੇ, ਐਂਡ 'ਚ ਸਿਰਫ ਆਪਾਂ ਤੁਹਾਡੀ ਗੱਲ ਦਾ ਇਹੀ ਜਵਾਬ ਹੈ ਵੀ ਕਿ ਜੇ ਇੱਕ ਰਾਹ ਪਰਮਾਤਮਾ ਨੇ ਬੰਦ ਕੀਤਾ ਤਾਂ ਹੋਰ ਬਹੁਤ ਖੋਲ੍ਹ, ਤੇ ਜਿੱਦਾਂ ਤੁਸੀਂ ਦੱਸਿਆ ਵੀ ਤੁਹਾਨੂੰ ਹਰ ਪਾਸਿਓਂ ਨਿੱਘ ਮਿਲਿਆ, ਬਹੁਤ ਸਪੋਰਟ ਮਿਲੀ ਹੈ ਜੀ, ਅਤੇ ਤੁਸੀਂ ਡੋਲੇ ਨਹੀਂ। ਇਹ ਸਫ਼ਰ ਨੂੰ ਤੁਸੀਂ ਬੜੀ ਬਹਾਦਰੀ ਨਾਲ ਤੈਅ ਕੀਤਾ ਜੀ, ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੁਹਾਡੀ ਸਟੋਰੀ ਤੋਂ ਮੈਨੂੰ ਤਾਂ ਬਹੁਤ ਜ਼ਿਆਦਾ ਇੰਸਪੀਰੇਸ਼ਨ ਮਿਲੀ ਹੈ ਅਤੇ ਇੱਕ ਬਹੁਤ ਵਧੀਆ ਮੈਸੇਜ ਵੀ ਮਿਲਿਆ, ਅਤੇ ਮੈਂ ਆਸ ਕਰਦਾ ਹਾਂ ਕਿ ਜਿੰਨੇ ਵੀ ਸਾਡੇ ਦਰਸ਼ਕ ਹੈ ਸਾਰੇ ਇਹ ਤੋਂ ਬਹੁਤ ਦਲੇਰੀ ਨਾਲ ਮੈਸੇਜ ਲੈਣਗੇ ਅਤੇ ਆਪਣੇ ਮਾਂ ਪਿਓ ਨਾਲ ਜਿੰਨੇ ਵੱਧ ਤੋਂ ਵੱਧ ਪਿਆਰ ਨਾਲ ਰਹਿ ਸਕਦੇ, ਜਿੰਨੀ ਉਹਨਾਂ ਨੂੰ ਇੱਜ਼ਤ ਦੇ ਸਕਦੇ ਆ, ਜਿੰਨਾ ਉਹਨਾਂ ਦਾ ਸਾਥ ਨਿਭਾ ਸਕਦੇ ਆ, ਦੇਣ। ਬਿਲਕੁਲ ਬਾਈ, ਕਨਵਰ ਗਰੇਵਾਲ ਹੁਣੀ ਕਹਿੰਦੇ ਹੁੰਦੇ, ਉਹਨਾਂ ਦਾ ਗਾਣਾ ਹੈ ਕਿ ਦੁੱਧਾਂ ਨਾਲ ਪੁੱਤ ਪਾਲ ਕੇ ਅਤੇ ਪਾਣੀ ਨੂੰ ਤਰਸਦੀਆਂ ਮਾਵਾਂ। ਜੇ ਸਾਡਾ ਇਹ ਮੈਸੇਜ ਉਹਨਾਂ 2 4 5 ਪੁੱਤਾਂ ਤੱਕ ਵੀ ਪਹੁੰਚ ਗਿਆ ਜਿਨ੍ਹਾਂ ਨੇ ਆਪਣੀਆਂ ਮਾਵਾਂ ਨੂੰ ਧੱਕੇ ਮਾਰ ਕੇ ਜਾਂ ਡਿਸਰਿਸਪੈਕਟ ਕਰਕੇ ਆਪਣੀ ਜ਼ਿੰਦਗੀ ਤੋਂ ਦੂਰ ਕੀਤਾ, ਅਤੇ ਜੇ ਉਹਨਾਂ ਨੂੰ ਗੱਲ ਆ ਲਿਆ 2 4 ਮੈਂ ਕਹਿੰਦਾ ਇੱਕ ਪੁੱਤ 'ਤੇ ਵੀ ਇਹ ਅਸਰ ਹੋ ਗਿਆ, ਅਤੇ ਅਸੀਂ ਸੋਚਾਂਗੇ ਕਿ ਜੋ ਪਰਮਾਤਮਾ ਨੇ ਦੁੱਖ ਦਿੱਤਾ ਉਹ ਅਸੀਂ ਜਿਹੜਾ ਉਹ ਕਿਸੇ ਨੂੰ ਕੁਛ ਦੱਸਣ ਦੇ ਕਾਮਯਾਬ ਹੋ ਗਏ ਹਾਂ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਤੁਸੀਂ ਮੇਰੀ ਇੱਕ ਜ਼ਿੰਦਗੀ ਦਾ ਅਸੂਲ ਬਣਾ ਲਿਓ ਵੀ ਜੋ ਮਾਂ ਪਿਓ ਦਾ ਸਕਾ ਨਹੀਂ ਉਹ ਕਿਸੇ ਦਾ ਸਕਾ ਉਹ ਕਿਸੇ ਦਾ ਸਕਾ ਨਹੀਂ। ਬਿਲਕੁਲ ਇਹ ਗੱਲ ਸੱਚੀ ਆ, ਇਹ ਮੈਂ ਮੰਨਦਾ ਹਾਂ, ਤੁਸੀਂ ਮੰਨਦੇ ਹੋ, ਕਿਉਂਕਿ ਆ ਕੇ ਤੁਹਾਡੇ ਨਾਲ 100 ਮਿੱਠਾ ਹੋਵੇ, 100 ਜੇ ਉਹ ਮੰਮੀ ਡੈਡੀ ਦਾ ਫੋਨ ਨਹੀਂ ਚੱਕਦਾ, ਤੁਹਾਨੂੰ ਪਤਾ ਲੱਗਦਾ ਕਿ ਮਾਂ ਪਿਓ ਦੀ ਸਾਰ ਨਹੀਂ ਲੈਂਦਾ, ਉਹਨੂੰ ਕਹੋ ਭਾਜੀ ਤੁਸੀਂ ਡਿਸਕੁਆਲੀਫਾਈਡ ਹੋ, ਦੂਰ 100 ਮੀਟਰ ਮਤਲਬ ਮੇਰਾ ਤਾਂ ਮਤਲਬ ਤੁਸੀਂ ਜਾਣਦੇ ਹੋ ਕਿ ਕਿਉਂਕਿ ਇੱਕ ਅਲੱਗ ਹੀ ਤੁਹਾਡਾ ਔਰਾ ਹੋ ਜਾਂਦਾ। ਮੈਨੂੰ ਤਾਂ ਆਪਣੇ ਪਰਮਾਤਮਾ ਤੋਂ ਬਿਨਾਂ ਮੈਨੂੰ ਉੱਥੇ ਜਾ ਕੇ ਸਕੂਨ ਮਿਲਦਾ, ਉੱਥੇ 5 ਮਿੰਟ ਲਾ ਕੇ ਆਵਾਂ, ਉਸ ਤੋਂ ਬਾਅਦ ਸੱਜਣ ਬੇਲੀ ਬੜੇ ਗਿਣਵੇਂ ਚੁਣਵੇਂ ਆ। ਅਤੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਿਹੜਾ ਆਪਣੇ ਮਾਂ ਬਾਪ ਦਾ ਸਕਾ ਨਹੀਂ ਉਹ ਕਿਸੇ ਦਾ ਸਕਾ ਨਹੀਂ। ਇਹ ਜ਼ਿੰਦਗੀ 'ਚ ਹਮੇਸ਼ਾ ਪਰਖ ਕਰਨੀ ਹੋਵੇ ਤਾਂ ਇੱਥੋਂ ਕਰਿਓ। ਸੋ ਤੁਹਾਡਾ ਬਾਈ ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੁਸੀਂ ਵੱਡਮੁੱਲੀਆਂ ਗੱਲਾਂ ਸਾਨੂੰ ਦੱਸੀਆਂ। ਨਹੀਂ, ਥੈਂਕ ਯੂ ਤੁਹਾਡਾ, ਬਿਲਕੁਲ ਥੈਂਕ ਯੂ ਕਿ ਤੁਸੀਂ ਮੈਨੂੰ ਇਹ ਜਿਹੜਾ ਆਪਣਾ ਕਹਾਣੀ ਜਿਹੜੀ ਆਪਣਾ ਦਰਦ ਆ ਉਹ ਲੋਕਾਂ ਸਾਹਮਣੇ ਰੱਖਣ ਦਾ ਜਿਹੜਾ ਆ ਮੌਕਾ ਦਿੱਤਾ, ਕਿ ਤਾਂ ਜੋ ਕਿਸੇ ਹੋਰ ਨੂੰ ਇਹ ਤੋਂ ਕੁਛ ਸੇਧ ਮਿਲ ਸਕੇ। ਥੈਂਕ ਯੂ।